ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕੁਰ ਦਿਸਾ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਯਾਰ ਵੇ ਪ੍ਰਹਬੇ ਸਖੀਆ ਮੂਹ ਕਹੀ ਨਾ ਦੇਹੀਆ। ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸ ਚ ਤੇਹੀਆ। ਹਿਕ ਦੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ। ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ। ਜਿਨੇ ਮੈਡਾ ਲਾਲ ਰਿਝਾਇਆ ਹਉ ਤਿਸ ਆਗੈ ਮਨ ਡੇਹੀਆ। ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂਹ ਦਸ ਦਿਖਾ ਫਿਰ ਕੇਹੀਆ। ਯਾਰ ਵੇ ਪ੍ਰਹਬੇ ਸਖੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਿਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਮੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਅਤੇ ਸ਼ਹੀਦਾਂ ਦਾ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜੋ ਕੁਝ ਦਿਨਾਂ ਤੋਂ ਇਤਿਹਾਸ ਦੀ ਲੜੀ ਪ੍ਰਾਰੰਭ ਕੀਤੀ ਸੀ, ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਹੀ ਛੋਟੇ ਸਾਹਿਬਜ਼ਾਦੇ ਅਤੇ ਸਤਿਗੁਰੂ ਜੀ ਦੇ ਬਜ਼ੁਰਗ ਮਾਤਾ ਜੀ ਮਾਤਾ ਗੁਜਰ ਕੌਰ ਜੀ, ਤਿੰਨਾਂ ਨੂੰ ਸਾਧ ਸੰਗਤ ਜੀ ਗੰਗੂ ਬ੍ਰਾਹਮਣ ਨੇ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ ਕੀਤਾ। ਫਿਰ ਆਪਣੀ ਮਾਂ ਨੂੰ ਭੋਜਨ ਦੀ ਵੀ ਜ਼ਹਿਰ ਮਿਲਾਉਣ ਦੇ ਵਾਸਤੇ ਬਾਰ-ਬਾਰ ਜ਼ਿੱਦ ਕਰਦਾ ਰਿਹਾ, ਪਰ ਇਸ ਦੀ ਮਾਂ ਨੇ ਇੱਕ ਵੀ ਇਹਦੀ ਨਹੀਂ ਸੀ ਮੰਨੀ ਕਿ ਇਹ ਘੋਰ ਪਾਪ, ਮੈਂ ਨਹੀਂ ਇਹ ਸਭ ਪਾਪ ਕਦੇ ਕਰ ਸਕਦੀ, ਇਹ ਬਹੁਤ ਵੱਡਾ ਪਾਪ ਹੈ, ਸਾਨੂੰ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਮਿਲੇਗੀ ਜੇ ਇਦਾਂ ਦਾ ਘੋਰ ਪਾਪ ਕਰ ਦਿੱਤਾ। ਇੱਕ ਮੋਹਰਾਂ ਦੇ ਲਾਲਚ ਵਸ ਹੋ ਕਰਕੇ ਸਾਧ ਸੰਗਤ ਜੀ ਜ਼ਹਿਰ ਮਿਲਾਉਣ ਦੇ ਵਾਸਤੇ ਆਪਣੀ ਮਾਂ ਨੂੰ ਕਹਿੰਦਾ ਸੀ। ਮਾਂ ਨੇ ਇਨਕਾਰ ਕਰ ਦਿੱਤਾ। ਫਿਰ ਮੋਹਰਾਂ ਵਾਲੀ ਜੋ ਖੁਰਜੀ ਸੀ ਉਹ ਚੁਰਾ ਕਰਕੇ ਇਸ ਨੇ ਲੁਕਾ ਲਈ। ਮਾਤਾ ਜੀ ਨੇ ਸੁਭਾਵਿਕ ਹੀ ਜਦੋਂ ਬਚਨ ਕੀਤਾ, ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੁਰਿੰਡੇ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਕੀਤੀ ਹੈ। ਉਥੋਂ ਮੁਰਿੰਡੇ ਥਾਣੇ ਦੇ ਵਿੱਚੋਂ ਜਾਨੀ ਖਾਨ ਤੇ ਮਾਨੀ ਖਾਨ ਇਹਨਾਂ ਨੂੰ ਨਾਲ ਲੈ ਕਰਕੇ ਨਾਲ ਕੋਈ ਸਿਪਾਹੀ ਲੈ ਕੇ ਆਪਣੇ ਨਗਰ ਖੇੜੀ ਦੇ ਵਿੱਚ ਪਹੁੰਚਾ। ਫਿਰ ਇਥੋਂ ਦੋਵੇਂ ਹੀ ਸਾਹਿਬਜ਼ਾਦੇ ਜੀ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ। ਪਹਿਲਾਂ ਮੁਰਿੰਡੇ ਥਾਣੇ ਵੀ ਸਾਧ ਸੰਗਤ ਜੀ ਰਾਤ ਰੱਖਿਆ ਜਾਂਦਾ ਹੈ।
ਫਿਰ ਜਦੋਂ ਵਜ਼ੀਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਸਾਧ ਸੰਗਤ ਜੀ ਭਾਵੇਂ ਬੜਾ ਖਫਿਆ ਹੋਇਆ ਆ ਰਿਹਾ ਸੀਗਾ, ਆਪਣੀ ਬਹੁਤ ਭਾਰੀ ਗਿਣਤੀ ਵੀ ਸੈਨਾ ਮਰਵਾ ਕੇ ਬਹੁਤ ਵੱਡਾ ਨੁਕਸਾਨ ਕਰਾ ਕੇ ਖਫਿਆ ਖਿਜਿਆ ਹੋਇਆ ਆ ਰਿਹਾ ਸੀ। ਪਰ ਜਦੋਂ ਸਾਹਿਬਜ਼ਾਦਿਆਂ ਜੀ ਅਤੇ ਮਾਤਾ ਜੀ ਬਾਬਤ ਪਤਾ ਲੱਗਾ ਕਿ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਉਹ ਸਾਡੀ ਹਿਰਾਸਤ ਦੇ ਵਿੱਚ ਹਨ, ਤੇ ਫਿਰ ਇਸ ਨੂੰ ਵਜ਼ੀਰ ਖਾਨ ਨੂੰ ਚਾਅ ਚੜ ਗਿਆ, ਕਹਿੰਦਾ ਕਿ ਉਹਨਾਂ ਨੂੰ ਸਰਹੰਦ ਦੇ ਵਿੱਚ ਪੇਸ਼ ਕੀਤਾ ਜਾਵੇ। ਜਦੋਂ ਸ਼ਾਮ ਦਾ ਸਮਾਂ ਦੋਵੇਂ ਹੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਤਿਨਾਂ ਨੂੰ ਸਰਹੰਦ ਦੇ ਵਿੱਚ ਲਿਆਂਦਾ ਗਿਆ। ਸੰਗਤ ਜੀ ਵਜ਼ੀਰ ਖਾਨ ਨੂੰ ਪੁੱਛਿਆ ਕਿ ਇਹਨਾਂ ਨੂੰ ਰੱਖਣਾ ਕਿੱਥੇ ਹੈ, ਤੇ ਫਿਰ ਇਸ ਨੇ ਹੁਕਮ ਕਰ ਦਿੱਤਾ, ਕਹਿਣ ਲੱਗਾ ਕਿ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਵੇ। ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਣਾ ਹੈ ਔਰ ਕੋਈ ਛਕਣ ਵਾਸਤੇ ਵੀ ਕਿਸੇ ਨੇ ਦੇਣਾ ਨਹੀਂ, ਨਾ ਕੋਈ ਬਿਸਤਰਾ ਆਦਿ ਕੁਝ ਵੀ ਇਹਨਾਂ ਨੂੰ ਦੇਣਾ ਨਹੀਂ ਹੈ। ਠੰਡ ਦੇ ਵਿੱਚ ਰਹਿਣਗੇ, ਆਪਣੇ ਆਪ ਇਹਨਾਂ ਨੇ ਇਸਲਾਮ ਕਬੂਲ ਕਰ ਲੈਣਾ। ਇਹ ਸਾਡੇ ਅੱਗੇ ਗੋਡੇ ਟੇਕ ਦੇਣਗੇ। ਇਹ ਮਨਸੂਬਾ ਇਹਨਾਂ ਦਾ ਇਹ ਸੀਗਾ ਕਿ ਜੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਆਪਣੇ ਕੋਲ ਅਸੀਂ ਗ੍ਰਿਫਤਾਰ ਕਰਕੇ ਰੱਖਾਂਗੇ, ਤਸੀਹੇ ਦੇਵਾਂਗੇ, ਪਹਿਲੀ ਗੱਲ ਤਾਂ ਇਹਨਾਂ ਨੇ ਈਨ ਮੰਨ ਜਾਣਾ। ਜੇ ਇਹ ਨਹੀਂ ਮੰਨਣਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜ਼ਰੂਰ ਹਥਿਆਰ ਸੁੱਟ ਕਰਕੇ ਸਾਡੇ ਅੱਗੇ ਗੋਡੇ ਟੇਕ ਦੇਵੇਗਾ। ਸੰਗਤ ਜੀ ਐਸਾ ਸੋਚ ਤਾਂ ਸਕਦੇ ਸਨ, ਪਰ ਕਰ ਨਹੀਂ ਸਨ ਸਕਦੇ। ਬਹੁਤ ਇਹਨਾਂ ਨੇ ਸੋਚਾਂ ਵਿਚਾਰਾਂ ਕਰ ਕਰਕੇ ਇਸ ਪ੍ਰਕਾਰ ਜਦੋਂ ਦੋਵੇਂ ਹੀ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਹੈ, ਸ਼ਾਮ ਦੇ ਸਮੇਂ ਸਾਧ ਸੰਗਤ ਜੀ ਲੈ ਕਰਕੇ ਆਈ ਸਨ ਮੋਰਿੰਡੇ ਥਾਣੇ ਦੇ ਵਿੱਚੋਂ। ਤੇ ਫਿਰ ਸਰਹੰਦ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ, ਜਿੰਨੇ ਵੀ ਲੋਕ ਹਨ ਸਭ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਦੋਵੇਂ ਹੀ ਛੋਟੇ ਲਾਲ ਅਤੇ ਬਜ਼ੁਰਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਤਿੰਨਾਂ ਨੂੰ ਵਜ਼ੀਰ ਖਾਨ ਨੇ ਜੋ ਠੰਡੇ ਬੁਰਜ ਦੇ ਵਿੱਚ ਰੱਖਣ ਦੇ ਵਾਸਤੇ ਐਲਾਨ ਕਰ ਦਿੱਤਾ ਹੈ। ਸਾਧ ਸੰਗਤ ਜੀ ਇਸ ਗੱਲ ਦੀ ਜਿਹੜੀ ਭਿਣਕ ਸੀ ਨਾ, ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਕੀਤੀ ਹੈ, ਤੇ ਫਿਰ ਸਾਧ ਸੰਗਤ ਜੀ ਨਗਰ ਦੇ ਜਿਤਨੇ ਵੀ ਲੋਕ ਸਨ ਉਹ ਵੀ ਧਰਕਾਰਾਂ ਪਾਉਣ ਲੱਗ ਪਏ, ਫਿਟਕਾਰਾਂ ਪਾਉਣ ਲੱਗ ਪਏ ਹਨ ਕਿ ਇਹਨਾਂ ਛੋਟੇ ਸਾਹਿਬਜ਼ਾਦਿਆਂ ਦਾ ਕੀ ਕਸੂਰ ਹੈ, ਸਤਿਗੁਰੂ ਜੀ ਦੀ ਮਾਤਾ ਜੀ ਦਾ ਕੀ ਕਸੂਰ ਹੈ। ਇਹੋ ਕਸੂਰ ਹੈ ਕਿ ਇਹ ਮਹਾਰਾਜ ਸਾਹਿਬ ਜੀ ਦੀ ਮਾਤਾ ਤੇ ਸਤਿਗੁਰੂ ਜੀ ਦੇ ਛੋਟੇ ਲਾਲ ਹੈ, ਸਤਿਗੁਰੂ ਜੀ ਦੇ ਪੁੱਤਰ ਹਨ। ਇਹੋ ਸਾਧ ਸੰਗਤ ਜੀ ਬਹੁਤ ਜ਼ਿਆਦਾ ਲੋਕਾਂ ਨੇ ਧਰਕਾਰਾਂ ਪਾਈਆਂ ਨੇ, ਤੇ ਜਿਹੜੇ ਖੇੜੀ ਨਗਰ ਦੇ ਲੋਕ ਸਨ ਉਹਨਾਂ ਨੇ ਉਸ ਸਮੇਂ ਸਾਧ ਸੰਗਤ ਜੀ ਗੰਗੂ ਬ੍ਰਾਹਮਣ ਨੂੰ ਵੀ ਬਹੁਤ ਜ਼ਿਆਦਾ ਧਰਕਾਰਾਂ ਪਾਈਆਂ ਨੇ ਕਿ ਤੇਰੀ ਜੀਵਨ ਤੇ ਲਾਹਨਤ ਹੈ, ਤੈਨੂੰ ਫਿਟਕਾਰਾਂ ਨੇ। ਜਿਨ੍ਹਾਂ ਦੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਹਿੰਦ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਤੁਹਾਡੇ ਧਰਮ ਨੂੰ ਬਚਾਉਣ ਦੇ ਵਾਸਤੇ, ਜੰਜੂ ਨੂੰ ਬਚਾਉਣ ਲਈ ਤਿੰਨਾਂ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ, ਵੱਡਾ ਸਾਕਾ ਕਰਕੇ ਦਿਖਾਇਆ। ਅੱਜ ਉਹਨਾਂ ਦੇ ਪੋਤਰਿਆਂ ਨੂੰ ਛੋਟੇ ਛੋਟੇ ਲਾਲ ਉਹਨਾਂ ਨੂੰ ਇਹ ਵਜ਼ੀਰ ਖਾਨ ਦੇ ਕੋਲ ਤੋਂ ਗ੍ਰਿਫਤਾਰ ਕਰਵਾ ਦਿੱਤਾ। ਤੇਰੇ ਜੀਵਨ ਨੂੰ ਤਿਰਕਾਰ ਹੈ, ਤੈਨੂੰ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਮਿਲਣੀ। ਇਹੋ ਸੰਗਤ ਜੀ ਲੋਕਾਂ ਨੇ ਬਹੁਤ ਜ਼ਿਆਦਾ ਧਰਕਾਰਾਂ ਪਾਈਆਂ ਨੇ। ਤੇ ਸਾਧ ਸੰਗਤ ਜਦੋਂ ਇਹ ਗੱਲ ਭਾਈ ਮੋਤੀ ਰਾਮ ਮਹਿਰੇ ਨੂੰ ਕੰਨਾਂ ਦੇ ਵਿੱਚ ਸੁਣੀ ਹੈ ਨਾ, ਉਸ ਨੂੰ ਪਤਾ ਲੱਗਾ ਕਿ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਜੀ ਦੇ ਛੋਟੇ ਲਾਲ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਹੈ। ਮਨ ਦੇ ਅੰਦਰ ਹੀ ਅੰਦਰ ਵਿਚਾਰ ਕੀਤੀ ਹੈ ਕਿ ਭਾਵੇਂ ਵਜ਼ੀਰ ਖਾਨ ਨੇ ਐਲਾਨ ਕੀਤਾ ਕਿ ਇਹਨਾਂ ਨੂੰ ਕੁਝ ਵੀ ਛਕਣ ਵਾਸਤੇ ਵੀ ਦਿੱਤਾ ਨਾ ਜਾਵੇ, ਕਿਸੇ ਨੂੰ ਇਹਨਾਂ ਦੇ ਨਾਲ ਮਿਲਣ ਤੱਕ ਵੀ ਦਿੱਤਾ ਨਾ ਜਾਵੇ, ਪਰ ਮੈਂ ਫਿਰ ਵੀ ਕੋਈ ਨਾ ਕੋਈ ਜ਼ਰੂਰ ਯਤਨ ਕਰਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਤੱਕ ਜ਼ਰੂਰ ਪਹੁੰਚਾਂਗਾ। ਜਿਹੜੇ ਸਿਪਾਹੀ ਸਨ ਸਾਧ ਸੰਗਤ ਜੀ ਉਹਨਾਂ ਨੂੰ ਲਾਲਚ ਦੇਣ ਦੇ ਵਾਸਤੇ ਮਨ ਦੇ ਅੰਦਰ ਵਿਚਾਰ ਕੀਤੀ ਹੈ। ਜਦੋਂ ਆਪਣੇ ਘਰ ਦੇ ਵਿੱਚ ਪਹੁੰਚਾ ਤੇ ਮਨ ਬੜਾ ਢੱਠਾ ਜਿਹਾ, ਮੁਖ ਬੜਾ ਮਰਝਾਇਆ ਹੋਇਆ,
ਤੇ ਸਾਧ ਸੰਗਤ ਜੀ ਦੇ ਘਰ ਦੇ ਵਿੱਚ ਇੱਕ 8 ਸਾਲ ਦਾ ਪੁੱਤਰ, ਪਤਨੀ ਤੇ ਸਾਧ ਸੰਗਤ ਬਜ਼ੁਰਗ ਮਾਤਾ। ਜਦੋਂ ਘਰ ਗਿਆ ਤੇ ਮਾਂ ਨੇ ਪੁੱਛਿਆ ਹੈ ਕਿ ਐ ਪੋਤੀ, ਹੈ ਮੋਤੀ ਰਾਮ, ਹੈ ਪੁੱਤਰ, ਤੇਰਾ ਮੁਖ ਕਿਉਂ ਮੁਰਝਾਇਆ ਹੋਇਆ? ਮਨ ਬੜਾ ਢੱਠਾ ਹੋਇਆ ਤੇਰਾ ਪ੍ਰਤੀਤ ਹੁੰਦਾ, ਕੀ ਕਾਰਨ ਹੈ? ਤੇ ਫਿਰ ਮਾਂ ਨੂੰ ਦੱਸਿਆ, ਕਹਿਣ ਲੱਗੇ, ਹੈ ਮਾਂ, ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਵਾਲੀ ਸਤਿਗੁਰੂ ਜੀ ਹੈ, ਤਿਨਾਂ ਦੇ ਛੋਟੇ ਲਾਲ ਤੇ ਬਜ਼ੁਰਗ ਮਾਤਾ ਜੀ, ਤਿਨਾਂ ਨੂੰ ਵਜ਼ੀਰ ਖਾਨ ਨੇ ਜ਼ਬਰਨ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦਖਾਨੇ ਵਿੱਚ ਬੰਦ ਕਰਕੇ ਰੱਖਣਾ ਕੀਤਾ ਹੈ। ਤੇ ਜਦੋਂ ਇਹੋ ਗੱਲ ਕਹੀ ਹੈ ਤੇ ਪਰਿਵਾਰ ਦੇ ਵੀ ਸੁਣ ਕਰਕੇ ਇੱਕ ਵਾਰ ਰੌਂ ਕੰਡੇ ਖੜੇ ਹੋ ਗਏ ਨੇ। ਫਿਰ ਕਹਿਣ ਲੱਗਾ ਕਿ ਸਾਡੇ ਜੀਵਨ ਨੂੰ ਤ੍ਰਿਗਾਕਾਰ ਹੈ, ਤ੍ਰਿਕਾਰ ਹੈ ਸਾਡੇ ਜੀਵਨ ਨੂੰ। ਜੇ ਮਹਾਰਾਜ ਸਾਹਿਬ ਜੀ ਦੇ ਛੋਟੇ ਲਾਲ ਅਤੇ ਬਜ਼ੁਰਗ ਮਾਤਾ ਇਵੇਂ ਹੀ ਰਹਿ ਜਾਣ, ਕਹਿਣ ਲੱਗਾ ਕਿ ਮਾਂ, ਮੈਂ ਉਹਨਾਂ ਨੂੰ ਦੁੱਧ ਛਕਾਉਣ ਦੀ ਸੇਵਾ ਕਰਨੀ ਹੈ। ਸਾਧ ਸੰਗਤ ਜੀ ਕੁਝ ਪੈਸਿਆਂ ਦਾ ਇੰਤਜ਼ਾਮ ਕੀਤਾ ਤੇ ਦੁੱਧ ਗਰਮ ਕਰਕੇ ਭਾਈ ਮੋਤੀ ਰਾਮ ਮਹਿਰਾ ਲੈ ਕਰਕੇ ਗਿਆ ਹੈ। ਰਾਤ ਦਾ ਸਮਾਂ ਹੋਇਆ। ਜਦੋਂ ਇਸ ਤੋਂ ਸਾਧ ਸੰਗਤ ਜੀ ਮੋਤੀ ਰਾਮ ਮਹਿਰਾ ਦੁੱਧ ਲਾ ਕਰਕੇ ਗਿਆ ਤੇ ਜਿਹੜੇ ਉੱਥੇ ਕੋਈ ਪਹਿਰੇ ਤੇ ਸਿਪਾਹੀ ਖੜੇ ਸਨ, ਉਹਨਾਂ ਨੂੰ ਜਾ ਕੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਮੈਨੂੰ ਸੇਵਾ ਕਰਨ ਦੇਣਾ ਕਰੋ। ਜਦੋਂ ਇਨਕਾਰ ਕਰ ਦਿੱਤਾ, ਫਿਰ ਪੈਸਿਆਂ ਦਾ ਲਾਲਚ ਦਿੱਤਾ। ਪੈਸੇ ਦੇ ਕਰਕੇ ਫਿਰ ਸਾਧ ਸੰਗਤ ਜੀ ਠੰਡੇ ਬੁਰਜ ਦੇ ਵਿੱਚ ਗਿਆ, ਜਿੱਥੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਬੈਠੇ ਸਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਜਦੋਂ ਸ਼ਾਮ ਦਾ ਸਮਾਂ ਹੋਇਆ ਸੀ, ਮਾਤਾ ਜੀ, ਮਾਤਾ ਗੁਜਰ ਕੌਰ ਜੀ ਚੌਂਕੜਾ ਲਗਾਇਆ ਹੋਇਆ ਅਡੋਲ ਬੈਠੇ ਐ ਤੇ ਆਪਣੀ ਰਸਨਾ ਤੋਂ ਰਹਿਰਾਜ ਸਾਹਿਬ ਗੁਰਬਾਣੀ ਦਾ ਸੋਧਰ ਰਹਿਰਾਜ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਸਾਹਿਬਜ਼ਾਦਿਆਂ ਨੂੰ ਸੁਣਾ ਰਹੇ ਨੇ। ਦੋਵੇਂ ਹੀ ਸਾਹਿਬਜ਼ਾਦੇ ਅਡੋਲ ਮਾਤਾ ਜੀ ਦੇ ਸਨਮੁਖ ਹੋ ਕਰਕੇ ਚੌਂਕੜੇ ਲਗਾ ਕੇ ਬੈਠੇ ਨੇ। ਜਦੋਂ ਅਰਦਾਸ ਕੀਤੀ ਹੈ, ਫਿਰ ਸਾਧ ਸੰਗਤ ਜੀ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕਰਕੇ ਗੁਰਬਾਣੀ ਦੀ ਪਾਨ ਚਾੜਦੇ ਪਏ ਆਪਣੇ ਦੋਨੋਂ ਹੀ ਸਾਹਿਬਜ਼ਾਦੇ ਪੁੱਤਰਿਆਂ ਨੂੰ ਕਿ ਕਿਤੇ ਸਾਹਿਬਜ਼ਾਦਿਓ ਦੇਖਣਾ, ਕਿਤੇ ਕਚਹਿਰੀ ਵਿੱਚ ਜਾ ਕਰਕੇ ਡੋਲ ਨਾ ਜਾਣਾ। ਕਦੇ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋ ਵੈਰਾਗਮਈ ਸ਼ਬਦਾਂ ਦੇ ਵਿਚਾਰ ਕਰ ਕਰਕੇ ਸੁਣਾਉਂਦੇ ਆ ਕਿ ਜੋ ਤੁਹਾਡੇ ਦਾਦਾ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਗੁਰਬਾਣੀ ਉਚਾਰਨ ਕੀਤੀ ਹੈ ਨਾ, ਕਿ ਸੰਸਾਰ ਸਦਾ ਨਹੀਂ ਕਾਇਮ ਰਹਿਣ ਵਾਲਾ, ਸਰੀਰ ਕਰਕੇ ਕਿਸੇ ਦਾ ਵੀ ਸੰਸਾਰ ਦੇ ਵਿੱਚ ਰਹਿਣਾ ਬਣਦਾ ਨਹੀਂ ਹੈ। ਫਿਰ ਦੇਖਣਾ ਕਿਤੇ ਧਰਮ ਤੋਂ ਨਾ ਹਾਰ ਜਾਣਾ, ਕਿਤੇ ਪਿਤਾ ਦੀ ਪੱਗ ਨੂੰ ਦਾਗ ਨਾ ਲਵਾ ਦੇਣਾ। ਤੁਹਾਨੂੰ ਲਾਲਚ ਵੀ ਦਿੱਤਾ ਜਾਵੇਗਾ, ਡਰਾਇਆ ਵੀ ਜਾਵੇਗਾ, ਧਮਕਾਇਆ ਵੀ ਜਾਵੇਗਾ, ਪਰ ਕਿਸੇ ਵੀ ਲਾਲਚ ਜਾਂ ਡਰ ਦੇ ਅਧੀਨ ਹੋ ਕਰਕੇ ਆਪਣਾ ਧਰਮ ਨਾ ਕਿਤੇ ਛੱਡ ਦੇਣਾ। ਕਦੇ ਸਾਧ ਸੰਗਤ ਜੀ ਦਾਦਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਦੇ ਬਾਬਤ ਇਹ ਬਚਨ ਸੁਣਾ ਕਰਕੇ, ਕਦੇ ਗੁਰੂ ਕੀ ਬਾਣੀ ਦੀ ਵਿਚਾਰ ਸੁਣਾ ਕਰਕੇ ਗੁਰਬਾਣੀ ਦੀ ਪਾਨ ਚੜ੍ਹਦੇ ਪਏ ਹਨ ਆਪਣੇ ਪੋਤਰਿਆਂ ਨੂੰ। ਇੰਨੇ ਸਮੇਂ ਨੂੰ ਥੋੜੇ ਜਿਹੀ ਖੜਖੜਾਹਟ ਦੀ ਆਵਾਜ਼ ਆਈ ਤੇ ਮਾਤਾ ਜੀ ਨੇ ਪੁੱਛਿਆ ਕੌਣ ਹੈ? ਤੇ ਭਾਈ ਮੋਤੀ ਰਾਮ ਮਹਿਰਾ ਹੱਥ ਜੋੜ ਕਰਕੇ ਕਹਿਣ ਲੱਗਾ, ਮਾਤਾ ਜੀ ਮੈਂ ਆਪ ਜੀ ਦਾ ਸੇਵਕ ਹਾਂ। ਬੜੇ ਅਦਬ ਤੇ ਪਿਆਰ ਦੇ ਨਾਲ ਜਾ ਕੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਫਿਰ ਛੋਟੇ ਸਾਹਿਬਜ਼ਾਦਿਆਂ ਵੱਲ ਦੇਖ ਕਰਕੇ ਬੜਾ ਵੈਰਾਗ ਪ੍ਰਗਟ ਕੀਤਾ। ਕੰਠ ਰੁਕ ਗਿਆ, ਮੋਤੀ ਰਾਮ ਮਹਿਰੇ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਤੇ ਮਾਤਾ ਜੀ ਨੇ ਫਿਰ ਬੜਾ ਹੌਸਲਾ ਦਿੱਤਾ ਹੈ, ਧੀਰਜਤਾ ਦਿੱਤੀ ਹੈ ਕਿ ਭਾਈ ਤੂੰ ਕਿਉਂ ਵੈਰਾਗ ਪ੍ਰਗਟ ਕਰਦਾ ਹੈ, ਕਿਉਂ ਤੂੰ ਬਾਰ-ਬਾਰ ਵੈਰਾਗ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਚਨਾਂ ਨੂੰ ਯਾਦ ਕਰ ਕਰਕੇ ਭਾਈ ਮੋਤੀ ਰਾਮ ਮਹਿਰੇ ਨੂੰ ਬੜੀ ਧੀਰਜਤਾ ਦੇ ਬਚਨ ਸੁਣਾਏ ਹੈ। ਫਿਰ ਜਦੋਂ ਸਾਧ ਸੰਗਤ ਜੀ ਪਿਆਰ ਦੇ ਨਾਲ ਆਪਣੇ ਹੱਥੀਂ ਦੁੱਧ ਛਕਾਉਣ ਦੀ ਸੇਵਾ ਕੀਤੀ ਹੈ ਤੇ ਮਾਤਾ ਜੀ ਨੇ ਪੁੱਛਿਆ, ਕਹਿਣ ਲੱਗੇ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਆਇਆ? ਵਜ਼ੀਰ ਖਾਨ ਨੇ ਤਾਂ ਐਲਾਨ ਕੀਤਾ ਹੋਇਆ ਕਿ ਕਿਸੇ ਨੂੰ ਵੀ ਸਤਿਗੁਰਾਂ ਦੇ ਮਾਤਾ ਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਮਿਲਣ ਨਾ ਦਿੱਤਾ ਜਾਵੇ, ਨਾ ਕੋਈ ਛਕਣ ਵਾਸਤੇ ਇਹਨਾਂ ਨੂੰ ਦਿੱਤਾ ਜਾਵੇ। ਤੇ ਹੇ ਮੋਤੀ ਰਾਮ, ਤੇਰੇ ਮਨ ਵਿੱਚ ਕੋਈ ਡਰ ਨਹੀਂ ਆਇਆ?
ਕਿ ਉਹ ਵਜ਼ੀਰ ਖਾਨ ਤੇਰੇ ਪਰਿਵਾਰ ਦਾ ਘਾਣ ਬੱਚਾ ਪੀੜ ਦੇਵੇਗਾ, ਸਜ਼ਾ ਦੇਵੇਗਾ, ਦੁੱਖ ਦੇਵੇਗਾ। ਤੇ ਸਾਰੀ ਸੰਗਤ ਜੀ ਹੱਥ ਜੋੜ ਕੇ ਕਹਿਣ ਲੱਗਾ, ਮਾਤਾ ਜੀ ਮੈਂ ਇਹਦੇ ਨਾਲ ਵੱਡਾ ਆਪਣੇ ਆਪ ਨੂੰ ਖੁਸ਼ ਨਸੀਬ ਨਹੀਂ ਸਮਝਾਂਗਾ ਕਿ ਤੁਹਾਡੇ ਚਰਨਾਂ ਦੀ ਸੇਵਾ ਕਰਕੇ ਇਹ ਸ਼ੁਭ ਅਵਸਰ ਮੈਨੂੰ ਜੀਵਨ ਦੇ ਵਿੱਚ ਮਿਲਿਆ ਹੈ। ਇਹ ਸੇਵਾ ਕਰਕੇ ਮੇਰਾ ਪਰਿਵਾਰ ਵੀ ਭਾਵੇਂ ਤੁਹਾਡੇ ਤੋਂ ਨਿਸ਼ਾਵਰ ਹੋ ਜਾਵੇ, ਮੈਨੂੰ ਕੋਈ ਪਰਵਾਹ ਨਹੀਂ ਹੈ। ਪਰ ਜਿੰਨੀ ਕੁ ਮੇਰੇ ਕੋਲ ਸਮਰੱਥਾ ਹੈ, ਜੋ ਕੁਝ ਮੇਰੇ ਤੋਂ ਹੋ ਸਕਦਾ ਮੈਂ ਸੇਵਾ ਜ਼ਰੂਰ ਕਰਾਂਗਾ, ਮੈਂ ਸੇਵਾ ਨਹੀਂ ਛੱਡਣ ਵਾਲਾ। ਸਾਰੀ ਸੰਗਤ ਜੀ ਜਦੋਂ ਦੁੱਧ ਛਕਾ ਕੇ ਮੋਤੀ ਰਾਮ ਮਹਿਰਾ ਵਾਪਸ ਚਲਾ ਗਿਆ, ਰਾਤ ਬਤੀਤ ਹੋਈ ਹੈ, ਅੰਮ੍ਰਿਤ ਵੇਲਾ ਹੋਇਆ, ਤੇ ਸਾਰੀ ਸੰਗਤ ਜੀ ਮਾਤਾ ਜੀ ਨੇ ਫਿਰ ਨਿਤਨੇਮ ਗੁਰਬਾਣੀ ਦਾ ਜਾਪ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕੀਤਾ। ਸਾਹਿਬਜ਼ਾਦਿਆਂ ਨੂੰ ਪਹਿਲਾਂ ਆਪਣੀ ਗੋਰ ਦੇ ਵਿੱਚ ਸਾਰੀ ਸੰਗਤ ਜੀ ਲਿਟਾ ਕੇ ਵਿਸ਼ਰਾਮ ਕਰਵਾਇਆ, ਤੇ ਅੰਮ੍ਰਿਤ ਵੇਲਾ ਹੋਇਆ ਜਾਣ ਕਰਕੇ ਨਿਤਨੇਮ ਗੁਰਬਾਣੀ ਦਾ ਜਾਪ ਕਰ ਰਹੇ ਨੇ। ਦੋਨੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਹਿਬਜ਼ਾਦੇ ਅਡੋਲ ਚੌਂਕੜਾ ਲਗਾ ਕਰਕੇ ਗੁਰਬਾਣੀ ਸਰਵਣ ਕਰਦੇ ਐ। ਜੇ ਸਮੇਂ ਸਾਰੀ ਸੰਗਤ ਜੀ ਦਿਨ ਚੜ੍ਹਿਆ ਹੈ, ਤੇ ਫਿਰ ਵਜ਼ੀਰ ਖਾਨ ਨੇ ਕਚਹਿਰੀ ਲਗਾਈ ਹੈ, ਤੇ ਆਪਣੇ ਸਿਪਾਹੀਆਂ ਅਹਿਲਕਾਰਾਂ ਨੂੰ ਹੁਕਮ ਕੀਤਾ, ਜਾਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ, ਜਾਓ ਲੈ ਕਰਕੇ ਆਵੋ। ਜਦੋਂ ਸਿਪਾਹੀ ਲੈਣ ਵਾਸਤੇ ਆਏ ਨੇ, ਤੇ ਮਾਤਾ ਜੀ ਨਾਲ ਜਦੋਂ ਤੁਰਨ ਲੱਗੇ ਕਹਿਣ ਲੱਗੇ ਕਿ ਤੁਸੀਂ ਨਹੀਂ ਜਾ ਸਕਦੇ, ਕੇਵਲ ਦੋਨੋਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਬੁਲਾਇਆ ਗਿਆ ਹੈ। ਤੇ ਮਾਤਾ ਜੀ ਸੁਭਾਵਿਕ ਹੀ ਪੁੱਛਦੇ ਕਹਿੰਦੇ ਹਨ ਕਿ ਮੈਨੂੰ ਦੱਸੋ ਤਾਂ ਸਹੀ, ਇਹਨਾਂ ਦਾ ਕਸੂਰ ਕੀ ਹੈ, ਇਹਨਾਂ ਨੇ ਕੀ ਗੁਨਾਹ ਕੀਤਾ ਹੈ? ਛੋਟੀਆਂ ਛੋਟੀਆਂ ਉਮਰਾਂ ਨੇ, ਇਹਨਾਂ ਨੂੰ ਕਾਹਦੇ ਵਾਸਤੇ ਤੁਸੀਂ ਪਕੜ ਕਰਕੇ ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਜਾ ਰਹੇ ਹੋ? ਕੀ ਇਹਨਾਂ ਤੋਂ ਪੁੱਛਣਾ ਹੈ? ਤੇ ਅੱਗੋਂ ਸਿਪਾਹੀਆਂ ਨੇ ਨੀਵੀਆਂ ਪਾ ਲਈਆਂ ਨੇ, ਤੇ ਕਹਿਣ ਲੱਗੇ ਮਾਤਾ ਜੀ ਇਹ ਤਾਂ ਸਾਨੂੰ ਪਤਾ ਨਹੀਂ ਕਿਉਂ ਇਹਨਾਂ ਨੂੰ ਪੇਸ਼ ਕਰਨਾ ਹੈ, ਪਰ ਸਾਡੇ ਸੂਬੇਦਾਰ ਸਾਹਿਬ ਦਾ ਵਜ਼ੀਰ ਖਾਨ ਦਾ ਹੁਕਮ ਹੈ, ਸਾਨੂੰ ਮੰਨਣਾ ਪੈਣਾ। ਜਦੋਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੋਵਾਂ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਜਾ ਰਹੇ ਆ, ਤੇ ਸਾਰੀ ਸੰਗਤ ਜੀ ਫਿਰ ਬੜੀ ਨੀਤੀ ਦੇ ਨਾਲ ਜਿਸ ਥਾਂ ਤੇ ਕਚਹਿਰੀ ਲੱਗੀ ਸੀ ਨਾ, ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਛੋਟੀ ਜਿਹੜੀ ਤਾਕੀ ਸੀ ਉਸ ਨੂੰ ਖੋਲ ਦਿੱਤਾ ਗਿਆ ਕਿ ਜਦੋਂ ਝੁਕ ਕਰਕੇ ਅੰਦਰ ਕਚਹਿਰੀ ਵਿੱਚ ਪ੍ਰਵੇਸ਼ ਹੋਣਗੇ, ਅਸੀਂ ਉੱਚੀ ਉੱਚੀ ਰੌਲਾ ਪਾ ਦੇਵਾਂਗੇ ਕਿ ਗੁਰੂ ਕੇ ਲਾਲਾ ਨੇ ਸੂਬੇਦਾਰ ਵਜ਼ੀਰ ਖਾਨ ਨੂੰ ਆ ਕੇ ਝੁਕ ਕਰਕੇ ਸਲਾਮ ਕਰ ਦਿੱਤੀ ਹੈ। ਪਰ ਸਾਹਿਬਜ਼ਾਦੇ ਵੀ ਕਿਹੜਾ ਘੱਟ ਹਨ। ਸਾਰੀ ਸੰਗਤ ਜੀ ਇਹਨਾਂ ਦੀ ਨੀਤੀ ਨੂੰ ਜਾਣ ਕਰਕੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਆਰਬਲਾ ਭਾਵੇਂ ਛੋਟੀ ਹੈ, ਪਰ ਸਾਰੀ ਸੰਗਤ ਜੀ ਪਹਿਲਾਂ ਅੱਗੇ ਆਪਣਾ ਸੀਸ ਨਹੀਂ ਝੁਕਾਇਆ। ਜੋ ਆਪਣੇ ਛੋਟੇ ਛੋਟੇ ਨੰਨੇ ਦੇ ਚਰਨਾਂ ਵਿੱਚ ਪਾਏ ਹੋਏ ਜੋੜੇ ਜੋ ਜੁੱਤੀਆਂ ਸਨ, ਉਹ ਜੁੱਤੀ ਦੀ ਨੋਕ ਜਿਹੜੀ ਸੀ ਨਾ, ਪਹਿਲਾਂ ਸਾਹਮਣੇ ਸੂਬੇਦਾਰ ਵਜ਼ੀਰ ਖਾਨ ਨੂੰ ਦਿਖਾਵਣਾ ਕੀਤੀ ਹੈ। ਆਪਣੇ ਮੁਬਾਰਕ ਚਰਨ ਜਿਹੜੇ ਸਨ ਪਹਿਲਾਂ ਉਹ ਛੋਟੀ ਤਾਕੀ ਤੋਂ ਅੰਦਰ ਰੱਖੇ ਹੈ, ਫਿਰ ਆਪ ਬਾਅਦ ਵਿੱਚ ਅੰਦਰ ਪ੍ਰਵੇਸ਼ ਹੋਏ ਹੈ। ਤੇ ਜਦੋਂ ਕਚਹਿਰੀ ਦੇ ਅੰਦਰ ਗਏ ਨੇ, ਸਾਰੀ ਸੰਗਤ ਜੀ ਦੋਵਾਂ ਹੀ ਸਾਹਿਬਜ਼ਾਦਿਆਂ ਜੀ ਨੇ ਆਪੋ ਆਪਣੇ ਸਨਮੁਖ ਹੋ ਕਰਕੇ ਉੱਚੀ ਆਵਾਜ਼ ਦੇ ਵਿੱਚ ਗਰਜ ਕਰਕੇ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰਜਵੇਂ ਆਵਾਜ਼ ਦੇ ਵਿੱਚ ਫਤਿਹ ਬੁਲਾਈ ਹੈ, ਤੇ ਸਾਰੀ ਕਚਹਿਰੀ ਦੇ ਵਿੱਚ ਸन्नाटा ਛਾ ਗਿਆ। ਜਿੱਥੇ ਵਜ਼ੀਰ ਖਾਨ ਉੱਚੇ ਥਾਂ ਤੇ ਬੈਠਾ ਹੈ, ਉੱਥੇ ਨਾਲ ਕੋਈ ਸਲਾਹਕਾਰ ਵਜ਼ੀਰਦਾਰ ਵੀ ਬੈਠੇ ਹੈ, ਅਹਿਲਕਾਰ ਸਿਪਾਹੀ ਕੋ ਮੌਲਵੀ ਕਾਜੀ ਵੀ ਆ ਕਰਕੇ ਉਸ ਕਚਹਿਰੀ ਦੇ ਵਿੱਚ ਬੈਠੇ ਹੋਏ ਨੇ। ਸਾਰੀ ਸੰਗਤ ਜੀ ਸਾਰੀ ਕਚਹਿਰੀ ਦੇ ਵਿੱਚ ਸन्नाटा ਛਾ ਗਿਆ। ਸੁਣਨ ਵਾਲੇ ਵੀ ਜਿਹੜੇ ਸਨ ਉਹ ਦੰਗ ਰਹਿ ਗਏ ਕਿ ਛੋਟੀਆਂ ਛੋਟੀਆਂ ਉਮਰਾਂ ਨੇ, ਥੋੜਾ ਜਿੰਨਾ ਵੀ ਇਹਨਾਂ ਨੇ ਆਪਣੇ ਮਨ ਵਿੱਚ ਡਰ ਨਹੀਂ ਧਾਰਨ ਕੀਤਾ, ਤੇ ਆ ਕੇ ਉੱਚੀ ਤੇ ਗਰਜਵੇਂ ਆਵਾਜ਼ ਦੇ ਵਿੱਚ ਫਤਿਹ ਗਜਾਈ ਹੈ। ਸਾਰੀ ਸੰਗਤ ਜੀ ਜਿਹੜਾ ਸੱਚਾ ਆਨੰਦ ਹੈ ਨਾ, ਜਿਹਨੂੰ ਖਾਲਸਾ ਝੂਠਾ ਆਨੰਦ ਆਖਦਾ, ਇਸ ਨੇ ਬੜੇ ਗੁੱਸੇ ਵਿੱਚ ਆ ਕੇ ਕ੍ਰੋਧਵਾਨ ਹੋ ਕਰਕੇ ਦੋਵੇਂ ਹੀ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਆਖਣਾ ਕੀਤਾ। ਕਹਿਣ ਲੱਗਾ ਕਿ ਇਹ ਵਜ਼ੀਰ ਖਾਨ ਸੂਬੇਦਾਰ ਵਜ਼ੀਰ ਖਾਨ ਸਾਹਿਬ ਦੀ ਲੱਗੀ ਹੋ ਕਚਹਿਰੀ ਹੈ,
ਨਾ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਦੀਵਾਨ ਸਜਿਆ। ਇੱਥੇ ਫਤਿਹ ਨਹੀਂ ਪ੍ਰਵਾਨ ਹੁੰਦੀ, ਇੱਥੇ ਝੁਕ ਕਰਕੇ ਸਿਜਦਾ ਕਰਨੀ ਪੈਂਦੀ, ਸਲਾਮ ਕਰਨੀ ਪੈਂਦੀ ਹੈ। ਤੇ ਸੰਗਤ ਜੀ, ਬਾਬਾ ਫਤਿਹ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣਗੇ ਸੁੱਚਾ ਨੰਦ, ਇਹ ਸਾਨੂੰ ਗੁਰੂ ਪਿਤਾ ਜੀ ਬਖਸ਼ੀ ਹੋਈ ਮਰਜ਼ਾਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਰੀਤੀ ਹੈ ਕਿ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਆਪਣਾ ਸੀਸ ਝੁਕਾ ਕਰਕੇ ਉਹਦੇ ਚਰਨਾਂ ਵਿੱਚ ਨਮਸਕਾਰ ਕਰਨੀ ਹੈ। ਅਸੀਂ ਕਿਸੇ ਆਮ ਕਿਸੇ ਮਨੁੱਖ ਨੂੰ ਅੱਗੇ ਝੁਕ ਕਰਕੇ ਨਹੀਂ ਕਦੇ ਨਮਸਕਾਰ ਕਰਨ ਵਾਲੇ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਅੱਗੇ ਵੀ ਝੁਕਣਾ ਇਹ ਸਾਡੀ ਮਰਜ਼ਾਦਾ ਵਿੱਚ ਲਿਖਿਆ ਹੀ ਨਹੀਂ ਹੈ, ਨਾ ਕਦ ਸਾਨੂੰ ਕਿਸੇ ਨੇ ਸਿਖਾਇਆ ਹੈ। ਇਸ ਕਰਕੇ ਅਕਾਲ ਪੁਰਖ ਪ੍ਰਮਾਤਮਾ ਨੂੰ ਨਿਸ਼ਚੈ ਕਰਕੇ ਹਾਜ਼ਰ ਨਾਜ਼ਰ ਜਾਣ ਕਰਕੇ ਅਸਾਂ ਨੇ ਗੱਜ ਕਰਕੇ ਫਤਿਹ ਗਜਾਈ ਹੈ। ਜਦੋਂ ਸਾਰੀ ਸੰਗਤ ਜੀ ਇਹ ਆਵਾਜ਼ ਕੰਨਾਂ ਵਿੱਚ ਪਈ ਹੈ ਨਾ, ਤੇ ਸਾਰੇ ਸੁਣ ਕਰਕੇ ਦੰਗ ਰਹਿ ਗਏ ਹੈ ਕਿ ਛੋਟੀ ਜਿਹੀ ਆਰਬਲ ਹੈ, ਪਰ ਜਵਾਬ ਕਿੰਨੀ ਛੇਤੀ ਉਸੇ ਸਮੇਂ ਸੁੱਚਾ ਨੰਦ ਨੂੰ ਦੇ ਦਿੱਤਾ ਹੈ। ਕਿਸੇ ਦਾ ਡਰ ਕਿਸੇ ਦਾ ਭੈ ਨਹੀਂ ਮਨ ਵਿੱਚ ਧਾਰਨ ਕੀਤਾ ਕਿ ਸ਼ਸਤਰਧਾਰੀ ਇੱਥੇ ਸਿਪਾਹੀ ਵੀ ਖਲੋਤੇ ਹੋਏ ਐ। ਛੋਟੇ ਛੋਟੇ ਬੱਚੇ ਤਾਂ ਉਹ ਹੀ ਦੇਖ ਕਰਕੇ ਵੱਡੀ ਉਮਰ ਵਾਲਿਆਂ ਨੂੰ ਡਰ ਧਾਰਨ ਕਰ ਲੈਂਦੇ, ਇਹਨਾਂ ਦੇ ਥੋੜਾ ਜਿੰਨਾ ਵੀ ਮਨ ਦੇ ਵਿੱਚ ਕੋਈ ਖੌਫ ਨਹੀਂ ਹੈ। ਜਦੋਂ ਸੁੱਚੇ ਨੰਦ ਨੂੰ ਝੂਠੇ ਨੰਦ ਨੂੰ ਸਾਧ ਸੰਗਤ ਜੀ ਚੁੱਪ ਕਰਵਾ ਦਿੱਤਾ ਤੇ ਫਿਰ ਵਜ਼ੀਰ ਖਾਨ ਪਹਿਲਾਂ ਤਾਂ ਬੜੇ ਪਿਆਰ ਦੇ ਨਾਲ ਹਲੀਮੀ ਦੇ ਨਾਲ ਸਾਹਿਬਜ਼ਾਦੇ ਜੀ ਨੂੰ ਕਹਿਣ ਲੱਗਾ, ਕਹਿੰਦਾ ਠੀਕ ਹੈ ਤੁਸੀਂ ਇੱਥੇ ਆ ਕੇ ਫਤਿਹ ਗਜਾ ਦਿੱਤੀ ਹੈ, ਪਰ ਬੱਚਿਓ ਤੁਹਾਨੂੰ ਨਵਾਬੀਆਂ ਦਿੱਤੀਆਂ ਜਾਣਗੇ, ਤੁਸੀਂ ਇਸਲਾਮ ਕਬੂਲ ਕਰ ਲਓ। ਤੁਸੀਂ ਛੋਟੀਆਂ ਛੋਟੀਆਂ ਤੁਹਾਡੀਆਂ ਉਮਰਾਂ ਨੇ, ਫਿਰ ਜ਼ਿੰਦਗੀ ਵਿੱਚ ਸੁੱਖ ਮਾਣੋਗੇ ਜੇ ਕਿਤੇ ਤੁਸੀਂ ਇਸਲਾਮ ਕਬੂਲ ਕਰ ਲਵੋਗੇ। ਤੇ ਉਸ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਨਹੀਂ ਸਾਨੂੰ ਇਹ ਨਵਾਬੀਆਂ ਦੀ ਲੋੜ ਨਹੀਂ ਹੈ। ਨਵਾਬ ਸਾਹਿਬ ਇਹ ਦੱਸੋ, ਜੇ ਇਸਲਾਮ ਨੂੰ ਧਾਰਨ ਕਰ ਲਵਾਂਗਾ ਕਿ ਫਿਰ ਕਿਹੜੀ ਸਾਡੀ ਮੌਤ ਨਹੀਂ ਹੋਣੀ, ਫਿਰ ਵੀ ਤਾਂ ਸਰੀਰ ਕਰਕੇ ਸੰਸਾਰ ਤੋਂ ਤੁਰ ਹੀ ਜਾਣਾ। ਸਰੀਰ ਕਰਕੇ ਕਿਹੜਾ ਸਦਾ ਸੰਸਾਰ ਦੇ ਵਿੱਚ ਕਾਇਮ ਰਹਿਣਾ। ਜੇ ਸਰੀਰ ਕਰਕੇ ਕਿਸੇ ਨੇ ਕਾਇਮ ਨਹੀਂ ਰਹਿਣਾ, ਫਿਰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ। ਨਵਾਬ ਸਾਹਿਬ ਅਸੀਂ ਤੁਹਾਨੂੰ ਵੀ ਇਹੋ ਸਲਾਹ ਰਹਿੰਦੇ ਹਾਂ ਕਿ ਜਿਵੇਂ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹਾਂ, ਸਾਨੂੰ ਪਰਪੱਕ ਰਹਿਣ ਦੇਵੋ। ਤੁਸੀਂ ਵੀ ਆਪਣੇ ਧਰਮ ਦੇ ਪਰਪੱਕ ਰਹਿਣਾ ਕਰੋ, ਆਪਣੀ ਧਰਮ ਦੀ ਮਰਜ਼ਾਦਾ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਨਾ ਕਰੋ, ਤਾਂ ਸੁੱਖ ਮਿਲਦਾ ਹੈ। ਤੇ ਜੇ ਆਪਣਾ ਧਰਮ ਛੱਡ ਕਰਕੇ ਲਾਲਚ ਅਧੀਨ ਹੋ ਕਰਕੇ ਗੈਰਾਂ ਦਾ ਹੋਰਾਂ ਦਾ ਧਰਮ ਨੂੰ ਅਸੀਂ ਅਪਣਾਉਂਦੇ ਹਾਂ, ਨਾ ਐਸ ਲੋਕ ਦੇ ਵਿੱਚ ਸੁੱਖ ਮਿਲਦਾ ਤੇ ਨਾ ਪਰਲੋਕ ਦੇ ਵਿੱਚ ਕੋਈ ਸੁੱਖ ਮਿਲਦਾ ਹੈ। ਬਾਬਾ ਜ਼ੋਰਾਵਰ ਸਿੰਘ ਜੀ ਦੀ ਰਚਨਾ ਤੋਂ ਇਹ ਬੋਲ ਸੁਣ ਕਰਕੇ ਵਜ਼ੀਰ ਖਾਨ ਵੀ ਸਾਧ ਸੰਗਤ ਜੀ ਇੱਕ ਵਾਰ ਕੰਬ ਗਿਆ ਕਿ ਮੇਰੇ ਅੱਗੇ ਵੀ ਉਸੇ ਸਮੇਂ ਇਹਨਾਂ ਨੇ ਬੋਲ ਕਰਕੇ ਜਵਾਬ ਦੇ ਦਿੱਤਾ। ਤੇ ਫਿਰ ਕਹਿਣ ਲੱਗਾ ਕਿ ਜੇਕਰ ਤੁਸੀਂ ਐਵੇਂ ਨਹੀਂ ਕਬੂਲ ਕਰਦੇ ਤਾਂ ਤੁਹਾਨੂੰ ਫਿਰ ਜ਼ਬਰਨ ਕਬੂਲ ਕਰਵਾਇਆ ਜਾਵੇਗਾ, ਤੁਹਾਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਥੋਂ ਤੱਕ ਕਿ ਤੁਹਾਨੂੰ ਮਾਰ ਵੀ ਦਿੱਤਾ ਜਾਵੇਗਾ, ਬੇਰਹਿਮੀ ਦੇ ਨਾਲ ਤੁਹਾਡਾ ਕਤਲ ਕਰ ਦਿੱਤਾ ਜਾਵੇਗਾ। ਤੇ ਉਸ ਸਮੇਂ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਕਹਿੰਦੇ ਹਨ ਕਿ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ। ਜਦੋਂ ਸਾਰੀ ਸੰਗਤ ਜੀ ਬਚਨ ਪੜ੍ਹ ਕਰਕੇ ਸੁਣਾਏ ਹੈ ਨਾ ਕਿ ਸਿੱਖੀ ਸਰੂਪ ਦੇ ਧਾਰਨ ਕਰਨ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਮਰਨਾ ਕਬੂਲਣਾ ਪੈਂਦਾ ਹੈ। ਸਿੱਖ ਪੰਥ ਸੰਸਾਰ ਦੇ ਨਾਲ ਬਹੁਤ ਨਿਰਾਲਾ ਤੇ ਵੱਖਰਾ ਹੈ, ਇਸ ਕਰਕੇ ਸਾਨੂੰ ਮੌਤ ਦੇ ਡਰਾਵੇ ਨਾ ਦਿੱਤੇ ਜਾਣ। ਸਾਧ ਸੰਗਤ ਜੀ ਜਦੋਂ ਇਹੋ ਕਿੰਨਾ ਹੀ ਸਮਾਂ ਸਵਾਲ ਜਵਾਬ ਹੁੰਦੇ ਰਹੇ, ਜੋ ਵੀ ਸਵਾਲ ਕੀਤਾ ਉਸੇ ਸਮੇਂ ਉਹ ਹਾਜ਼ਰ ਜਵਾਬ ਦੋਵੇਂ ਹੀ ਸਾਹਿਬਜ਼ਾਦੇ, ਕਦੇ ਬਾਬਾ ਜ਼ੋਰਾਵਰ ਸਿੰਘ ਜੀ ਕਦੇ ਬਾਬਾ ਫਤਿਹ ਸਿੰਘ ਜੀ ਉਸੇ ਸਮੇਂ ਤਿੰਨਾਂ ਨੂੰ ਜਵਾਬ ਦਿੰਦੇ ਰਹੇ ਹੈ। ਨਾ ਤਾਂ ਸਾਧ ਸੰਗਤ ਜੀ ਉਹਨਾਂ ਦੇ ਪਿਆਰ ਦੇ ਨਾਲ ਕਹਿਣੇ ਤੇ ਮੰਨਣਾ ਕੀਤਾ ਕਿ ਬੱਚੇ ਆ ਪਿਆਰ ਦੇ ਨਾਲ ਇਹਨਾਂ ਨੂੰ ਕਹਾਂਗੇ ਤਾਂ ਮੰਨ ਜਾਣਗੇ। ਫਿਰ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ, ਸਭ ਲਾਲਚਾਂ ਨੂੰ ਵੀ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦਿੱਤਾ ਹੈ। ਫਿਰ ਤੀਜਾ ਜਦੋਂ ਮੌਤ ਦਾ ਡਰ ਵੀ ਦੇਣਾ ਕੀਤਾ, ਮੌਤ ਦਾ ਡਰ ਵੀ ਸਾਰੀ ਸੰਗਤ ਜੀ ਕਿਸੇ ਪ੍ਰਕਾਰ ਮਨ ਵਿੱਚ ਧਾਰਨ ਨਹੀਂ ਕੀਤਾ, ਸਗੋਂ ਉਲਟੇ ਉਹਨਾਂ ਨੂੰ ਜਵਾਬ ਦੇ ਦੇ ਕਰਕੇ ਸਭ ਦੇ ਬੋਲਤੀ ਬੰਦ ਕਰ ਦੇਣਾ ਕੀਤੀ ਹੈ।
ਤੇ ਜਦੋਂ ਸਾਧ ਸੰਗਤ ਜੀ ਸਾਰੀ ਲੱਗੀ ਹੋਈ ਕਚਹਿਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਵਜ਼ੀਰ ਖਾਨ ਨੇ ਕਹਿ ਦਿੱਤਾ ਕਿ ਕੱਲ ਨੂੰ ਫੇਰ ਦੁਬਾਰਾ ਕਚਹਿਰੀ ਲਗਾਈ ਜਾਵੇਗੀ। ਕੱਲ ਨੂੰ ਦੁਬਾਰਾ ਫੇਰ ਇਹਨਾਂ ਦੋਵਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਤੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਮਹਾਰਾਜ ਸਾਹਿਬ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਜੀ ਨੂੰ ਆਖ ਦਿੱਤਾ, ਕਹਿਣ ਲੱਗਾ ਕਿ ਆਪਣੀ ਮਾਤਾ ਦਾਦੀ ਮਾਤਾ ਦੇ ਨਾਲ ਇੱਕ ਵਾਰ ਤੁਸੀਂ ਵਿਚਾਰ ਕਰਕੇ ਆ ਜਾਣਾ, ਕੱਲ ਨੂੰ ਫੇਰ ਤੁਹਾਨੂੰ ਮੌਕਾ ਦਿੱਤਾ ਜਾਵੇਗਾ। ਤੇ ਸਾਰੀ ਸੰਗਤ ਜੀ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਧਾਰਨ ਕੀਤਾ ਤੇ ਜਦੋਂ ਦੋਵੇਂ ਸਾਹਿਬਜ਼ਾਦੇ ਚੱਲੇ ਫੇਰ ਉੱਚੀ ਆਵਾਜ਼ ਦੇ ਵਿੱਚ ਗਰਜ ਕਰਕੇ ਫਤਿਹ ਬੁਲਾ ਕਰਕੇ ਗਏ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਸਾਰੀ ਸੰਗਤ ਜੀ ਠੰਡੇ ਬੁਰਜ ਦੇ ਵੱਲ ਦਾਦੀ ਮਾਤਾ ਦੇ ਕੋਲ ਜਾ ਰਹੇ ਨਾ ਦੋਵੇਂ ਹੀ ਛੋਟੇ ਸਾਹਿਬਜ਼ਾਦੇ, ਤੇ ਜਿਵੇਂ ਸਕੂਲ ਦੇ ਵਿੱਚ ਬੱਚੇ ਦਾ ਕੋਈ ਸਾਰੀ ਸੰਗਤ ਜੀ ਐਗਜ਼ਾਮ ਹੁੰਦਾ, ਜਿਵੇਂ ਕੋਈ ਪੇਪਰ ਹੁੰਦਾ ਹੈ, ਕੋਈ ਟੈਸਟ ਹੁੰਦਾ, ਉਹਦੇ ਵਿੱਚੋਂ ਚੰਗੇ ਨੰਬਰ ਲੈ ਕਰਕੇ ਜਾਵੇ, ਚੰਗਾ ਟੌਪ ਕਰਕੇ ਜਾਵੇ ਤੇ ਆਪਣੇ ਮਾਤਾ ਪਿਤਾ ਨੂੰ ਬੜੀ ਖੁਸ਼ੀ ਦੇ ਨਾਲ ਜਾ ਕਰਕੇ ਚਾਵਾਂ ਦੇ ਨਾਲ ਜਾ ਕੇ ਦੱਸਦਾ ਹੈ। ਤੇ ਦੋਵੇਂ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਬੜੀ ਕਾਹਲੀ ਦੇ ਨਾਲ ਸਾਰੀ ਸੰਗਤ ਜੀ ਬੜੇ ਅਡੋਲ ਹੋ ਕਰਕੇ ਤੁਰੇ ਜਾ ਰਹੇ ਨੇ। ਕਦੇ ਬਾਬਾ ਜ਼ੋਰਾਵਰ ਸਿੰਘ ਜੀ ਅੱਗੇ ਅੱਗੇ ਜਾਂਦੇ ਐ, ਫਿਰ ਬਾਬਾ ਫਤਿਹ ਸਿੰਘ ਜੀ ਇੱਕ ਲਾਂਘ ਅੱਗੇ ਪੁੱਟ ਕਰਕੇ ਕਾਹਲੀ ਦੇ ਨਾਲ ਜਾਂਦੇ ਐ ਕਿ ਜਾ ਕੇ ਦਾਦੀ ਮਾਂ ਨੂੰ ਸਾਰੀ ਗੱਲ ਅਸੀਂ ਜਾ ਕੇ ਸੁਣਾਵਾਂਗੇ। ਦੂਰੋਂ ਹੀ ਉੱਚੇ ਥਾਂ ਤੋਂ ਠੰਡੇ ਬੁਰਜ ਤੋਂ ਦਾਦੀ ਮਾਂ ਦੋਵਾਂ ਹੀ ਆਪਣੇ ਪੋਤਰਿਆਂ ਨੂੰ ਤੱਕਦੀ ਪਈ ਹੈ। ਜਦੋਂ ਸਾਧ ਸੰਗਤ ਜੀ ਕੋਲ ਆਏ ਨੇ, ਘੁੱਟ ਕਰਕੇ ਛਾਤੀ ਦੇ ਨਾਲ ਲਗਾਇਆ ਤੇ ਮਾਤਾ ਜੀ ਨੇ ਦੋਵਾਂ ਹੀ ਲਾਲਾਂ ਨੂੰ ਪੁੱਛਿਆ ਕਿ ਸਾਹਿਬਜ਼ਾਦਿਓ ਅੱਜ ਕਚਹਿਰੀ ਦੇ ਵਿੱਚ ਕੀ ਹੋਇਆ ਸੀਗਾ, ਕਚਹਿਰੀ ਵਿੱਚ ਤੁਹਾਨੂੰ ਕੀ ਪੁੱਛਿਆ ਗਿਆ। ਬਾਬਾ ਜ਼ੋਰਾਵਰ ਸਿੰਘ ਜੀ ਦੱਸਣ ਲੱਗੇ, ਕਹਿਣ ਲੱਗੇ ਦਾਦੀ ਮਾਂ ਪਹਿਲਾਂ ਤਾਂ ਉਹਨਾਂ ਨੇ ਨੀਤੀ ਵਰਤਨਾ ਕੀਤੀ ਸੀ, ਸਾਡੇ ਨਾਲ ਛਲ ਕੀਤਾ। ਕਚਹਿਰੀ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਛੋਟੀ ਤਾਕੀ ਖੋਲ ਕਰਕੇ ਰੱਖੀ ਸੀ ਕਿ ਜਦੋਂ ਅਸੀਂ ਝੋਕ ਕਰਕੇ ਜਾਵਾਂਗੇ ਤੇ ਰੌਲਾ ਪਾ ਦੇਵਾਂਗੇ ਕਿ ਗੁਰੂ ਕੇ ਲਾਲਾ ਨੇ ਝੋਕ ਕੇ ਸਲਾਮ ਕਰ ਦਿੱਤੀ ਹੈ ਵਜ਼ੀਰ ਖਾਨ ਨੂੰ। ਪਰ ਉਹਨਾਂ ਦੇ ਇਸ ਮਨਸੂਬੇ ਤੇ ਕੀਤੇ ਹੋਏ ਤੇ ਵਿਚਾਰੇ ਹੋਏ ਤੇ ਸਭ ਤੇ ਅਸੀਂ ਪਾਣੀ ਫੇਰ ਦਿੱਤਾ। ਪਹਿਲਾਂ ਆਪਣੇ ਛੋਟੇ ਛੋਟੇ ਨੰਨੇ ਜੇ ਚਰਨ ਆਸਾਂ ਨੇ ਕਚਹਿਰੀ ਵਿੱਚ ਰੱਖਣਾ ਕੀਤੇ ਐ ਔਰ ਇਹ ਜਿਤਾ ਦਿੱਤਾ ਕਿ ਸਾਰੇ ਤੇਰੇ ਲਾਲਚਾਂ ਨੂੰ ਇਸ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਕਰਕੇ ਜਾਵਾਂਗੇ। ਤੇ ਫਿਰ ਦਾਦੀ ਮਾਂ ਪੁੱਛਦੀ, ਲਾਲ ਜੀ ਹੋਰ ਕੀ ਉਹਨਾਂ ਨੇ ਪੁੱਛਿਆ। ਬਾਬਾ ਫਤਿਹ ਸਿੰਘ ਜੀ ਫਿਰ ਕਹਿਣ ਲੱਗੇ, ਕਹਿੰਦੇ ਕਿ ਦਾਦੀ ਮਾਂ ਕਿ ਜਿਹੜਾ ਸੁੱਚਾ ਨੰਦ ਸੀ ਨਾ, ਉਸ ਨੇ ਫਿਰ ਬੜੇ ਗੁੱਸੇ ਵਿੱਚ ਆ ਕਰਕੇ ਕਿਹਾ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇੱਥੇ ਦੀਵਾਨ ਨਹੀਂ ਸਜਿਆ ਹੋਇਆ, ਇਹ ਸੂਬੇਦਾਰ ਸਾਹਿਬ ਦੀ ਕਚਹਿਰੀ ਲੱਗੀ, ਇੱਥੇ ਝੁਕ ਕਰਕੇ ਸਲਾਮ ਕਰੋ। ਤੇ ਦਾਦੀ ਮਾਂ ਮੈਂ ਫਿਰ ਉਸ ਸਮੇਂ ਉਹਨਾਂ ਨੂੰ ਜਵਾਬ ਦਿੱਤਾ ਕਿ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਅੱਗੇ ਹੋਰ ਕਿਸੇ ਅਸੀਂ ਸੀਸ ਨਹੀਂ ਕਦੀ ਝੁਕਾਵਣਾ ਕੀਤਾ, ਨਾ ਕਦੇ ਝੁਕਾਵਾਂਗੇ। ਇਹ ਉਸੇ ਸਮੇਂ ਉਹਨਾਂ ਨੂੰ ਅਸੀਂ ਜਵਾਬ ਦਿੱਤੇ ਸਨ। ਜਿਵੇਂ ਜਿਵੇਂ ਕਚਹਿਰੀ ਵਿੱਚ ਸਾਧ ਸੰਗਤ ਜੀ ਸਵਾਲ ਜਵਾਬ ਹੋਏ, ਉਹ ਸਾਰਾ ਕੁਝ ਦੋਵੇਂ ਹੀ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਆ ਕਰਕੇ ਦੱਸਿਆ। ਤੇ ਸਾਧ ਸੰਗਤ ਜੀ ਜਦੋਂ ਸ਼ਾਮ ਦਾ ਸਮਾਂ ਹੋਇਆ, ਫਿਰ ਸੋਧਾ ਰਹਿਰਾਜ ਸਾਹਿਬ ਗੁਰਬਾਣੀ ਦਾ ਪਾਠ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕੀਤਾ ਤੇ ਸਾਧ ਸੰਗਤ ਜੀ ਆਪਣੇ ਪੋਤਰਿਆਂ ਨੂੰ ਮਾਤਾ ਜੀ ਨੇ ਰਹਿਰਾਜ ਸਾਹਿਬ ਗੁਰਬਾਣੀ ਦਾ ਪਾਠ ਸਰਵਣ ਕਰਵਾਇਆ ਹੈ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਰਾਤ ਦੇ ਸਮੇਂ ਫਿਰ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕਰਕੇ ਸਾਹਿਬਜ਼ਾਦੇ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਕਰਕੇ ਵਿਸ਼ਰਾਮ ਕਰਾਉਣਾ ਤੇ ਜਿਵੇਂ ਆਪਣੇ ਪੁਰਖਿਆਂ ਦਾ ਸ਼ਹੀਦਾਂ ਦਾ ਇਤਿਹਾਸ ਸਰਵਣ ਕਰਵਾ ਕਰਕੇ ਕਿ ਕਿਵੇਂ ਕਿਵੇਂ ਸਾਡੇ ਪੁਰਖਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ, ਧਰਮ ਵਾਸਤੇ ਆਪਾ ਕੁਰਬਾਨ ਕਰ ਦਿੱਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਅਗਲੇ ਦਿਨ ਦੀ ਜਿਹੜਾ ਕਚਹਿਰੀ ਲੱਗਦੀ ਹੈ, ਜਿਵੇਂ ਜਿਵੇਂ ਸਵਾਲ ਜਵਾਬ ਹੁੰਦੇ ਆ ਔਰ ਜਿਵੇਂ ਸਾਹਿਬਜ਼ਾਦਿਆਂ ਦੀ ਸਾਧ ਸੰਗਤ ਜੀ ਸ਼ਹਾਦਤ ਹੁੰਦੀ ਹੈ, ਫਿਰ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੁੰਦੀ ਹੈ। ਇਹ ਸਾਰੇ ਪ੍ਰਸੰਗ ਦੀ ਵਿਚਾਰ ਅਸੀਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ, ਕਿਉਂਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਵੀ ਪ੍ਰਾਰੰਭਤਾ ਹੋਣੀ ਹੈ।
ਜੋ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਧ ਸੰਗਤ ਜੀ ਅੱਜ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਹੋਣੇ ਹੈ। ਫਿਰ 29 ਤਰੀਕ ਨੂੰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਹੈ, ਜੋ ਕੱਲ ਦੇ ਦੀਵਾਨਾਂ ਵਿੱਚ ਇਹ ਸਾਧ ਸੰਗਤ ਜੀ ਸ਼ਹੀਦੀ ਦਿਹਾੜਿਆਂ ਦੀ ਜੋ ਕਥਾ ਹੈ ਕੱਲ ਨੂੰ ਅਸੀਂ ਸਰਵਣ ਕਰਾਂਗੇ, ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨਗੇ। ਆਓ ਹੁਣ ਪਿਆਰ ਦੇ ਨਾਲ ਹੋਰ ਚੰਦ ਕੁ ਮਿੰਟ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਇੱਕ ਵਾਰ ਸਾਰੀ ਸੰਗਤ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਯਾਰ ਵੇ ਪ੍ਰੈ ਖੱਬੇ ਸਖੀਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 703 ਅੰਗ ਤੇ ਸੁਸ਼ੋਭਿਤ ਹੈ। ਇਹ ਸਾਧ ਸੰਗਤ ਜੀ ਸੰਤ ਜਾਤੀ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਹੈ। 4 ਪੌੜੀਆਂ ਹਨ ਇਹ ਸ਼ਬਦ ਦੀਆਂ। ਪਹਿਲੀ ਪੌੜੀ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਹੋਈ ਸੀ। ਦੂਜੀ ਪੌੜੀ ਦੇ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਜੀਵ ਰੂਪ ਸਖੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ। ਮਹਾਤਮਾ ਰੂਪ ਸੁਹਾਗਣਾ ਉਹਨਾਂ ਸਖੀਆਂ ਦੇ ਕੋਲ ਆ ਕਰਕੇ ਜੁਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਜਿਸ ਦੇ ਮਨ ਦੇ ਅੰਦਰ ਆਸਾ ਹੈ ਪਿਆਰੇ ਪ੍ਰਮਾਤਮਾ ਦੇ ਨਾਲ ਮਿਲਣੇ ਦੀ, ਕਿ ਮੈਨੂੰ ਵੀ ਮੇਰਾ ਮਾਲਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲ ਜਾਵੇ, ਮੈਨੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਔਰ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ, ਜਿਨ੍ਹਾਂ ਨੇ ਸੁਹਾਗਵਤੀਆਂ ਅਖਵਾਵਣਾ ਕੀਤਾ ਹੈ, ਪਤੀ ਅਕਾਲ ਪੁਰਖ ਪਰਮੇਸ਼ਰ ਨੂੰ ਪਾ ਲਿਆ, ਉਹਨਾਂ ਮਹਾਤਮਾ ਰੂਪ ਸਖੀਆਂ ਦੇ ਕੋਲ ਆ ਕੇ ਬੇਨਤੀ ਕਰਦੀ ਹੈ। ਯਾਰ ਵੇ ਪ੍ਰਿਯ ਹੱਬੇ ਸਖੀਆਂ ਆ ਕਰਕੇ ਬੇਨਤੀ ਕੀਤੀ ਹੈ, ਹੇ ਮਹਾਤਮਾ ਰੂਪ ਯਾਰ, ਹੇ ਮਹਾਤਮਾ ਰੂਪ ਸਖੀਓ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਪਿਆਰੀਆਂ ਜਿੰਨੀਆਂ ਵੀ ਸਖੀਆਂ ਹੈ ਨਾ, ਜਿਨ੍ਹਾਂ ਨੇ ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਜੀਵਨ ਦੇ ਅੰਦਰ ਸ਼ੁਭ ਲਖਣਾਂ ਨੂੰ ਧਾਰਨ ਕੀਤਾ ਹੈ, ਉਹ ਸਾਰੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਪਿਆਰੀਆਂ ਹਨ। ਇੱਕ ਮੈਂ ਹੀ ਹਾਂ ਜਿਹੜੀ ਦੁਹਾਗਣ ਹਾਂ, ਜਿਹੜੀ ਅਭਾਗਣ ਹਾਂ, ਜੋ ਅਵਗਣਹਾਰੀ ਹਾਂ, ਕੇਵਲ ਅਵਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ। ਇਸ ਕਰਕੇ ਮੈਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਪਿਆਰ ਨਹੀਂ ਪਾਵਣਾ ਕੀਤਾ। ਯਾਰ ਵੇ ਪ੍ਰਿਯ ਹੱਬੇ ਸਖੀਆਂ, ਹੱਬੇ ਨਾਮ ਸਭੇ ਦਾ ਭਾਵ ਸਾਰੀਆਂ ਦਾ ਹੈ, ਕਿ ਜਿਤਨੀਆਂ ਵੀ ਮਹਾਤਮਾ ਰੂਪ ਸਖੀਆਂ ਨੇ ਸਭ ਉਸ ਪਰਮੇਸ਼ਰ ਨੂੰ ਪਿਆਰੀਆਂ ਹਨ। ਸਾਰਿਆਂ ਦਾ ਪਿਆਰ ਅੰਦਰ ਦੀ ਭਾਵਨਾ ਉਸ ਪਰਮੇਸ਼ਰ ਨੂੰ ਭਾ ਗਈ ਹੈ। ਉਹ ਕਹੀ ਨਾ ਜੇਹੀਆ, ਪਰ ਮੈਂ ਕਿਸੇ ਜਿਹੀ ਵੀ ਨਹੀਂ ਹਾਂ, ਮੈਂ ਕਿਸੇ ਵਰਗੀ ਵੀ ਨਹੀਂ ਹਾਂ, ਕਿਉਂਕਿ ਮੇਰੇ ਅੰਦਰ ਕੇਵਲ ਤਾਂ ਕੇਵਲ ਅਵਗਣ ਹਨ। ਜੇ ਮੇਰੇ ਅੰਦਰ ਅਵਗਣ ਹਨ, ਕਿਉ ਕਰ ਕੰਤ ਮਿਲਾਵਾ ਹੋਈ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਜੇ ਮੇਰੇ ਅੰਦਰ ਕੇਵਲ ਅਵਗਣ ਹਨ, ਕੋਈ ਵੀ ਗੁਣ ਮੈਂ ਧਾਰਨ ਨਹੀਂ ਕੀਤਾ, ਤੇ ਫਿਰ ਕਿਵੇਂ ਮੈਂ ਉਸ ਪ੍ਰਮਾਤਮਾ ਦੇ ਨਾਲ ਮਿਲ ਸਕਦੀ ਹਾਂ, ਕਿਵੇਂ ਪਰਮੇਸ਼ਰ ਦੇ ਨਾਲ ਮੇਰਾ ਮਿਲਾਪ ਹੋ ਸਕਦਾ ਹੈ। ਇਹੋ ਜਿਗਿਆਸੂ ਰੂਪ ਸਖੀ ਨੇ ਬੇਨਤੀ ਕੀਤੀ, ਮੂੰਹ ਕਹੀ ਨਾ ਜੇਹੀਗਾ, ਮੈਂ ਕਿਸੇ ਵਰਗੀ ਵੀ ਨਹੀਂ ਹਾਂ। ਕਿਉਂਕਿ ਕਿਸੇ ਮਹਾਤਮਾ ਰੂਪ ਸਖੀ ਨੇ ਵੈਰਾਗ ਧਾਰਨ ਕੀਤਾ, ਕਿਸੇ ਨੇ ਵਿਵੇਕ ਧਾਰਨ ਕੀਤਾ, ਕਿਸੇ ਨੇ ਖੱਟ ਸੰਪਤੀ ਧਾਰਨ ਕੀਤੀ, ਕਿਸੇ ਨੇ ਮੋਕਸ਼ ਇੱਛਾ ਨੂੰ ਪ੍ਰਾਪਤ ਕਰ ਲਿਆ। ਇਸ ਪ੍ਰਕਾਰ ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ, ਕਿ ਮੈਂ ਤਾਂ ਕਿਸੇ ਵਰਗੀ ਵੀ ਨਹੀਂ ਹਾਂ। ਫਿਰ ਮੂੰਹ ਕਹੀ ਨਾ ਜੇਹੀਆ, ਮੇਰਾ ਜੀਵਨ ਆਚਰਣ ਇਖਲਾਕ ਮੇਰਾ ਘਿਰਿਆ ਹੋਇਆ ਹੈ। ਨਾ ਮੇਰੇ ਕੋਲ ਧਰਮ ਹੈ, ਨਾ ਧਰਮ ਦੀ ਮਰਜ਼ਾਦਾ ਹੈ, ਨਾ ਮੇਰੇ ਕੋਲ ਕੋਈ ਗੁਣ ਹੈ, ਨਾ ਗਿਆਨ ਹੈ, ਨਾ ਕਿਸੇ ਪ੍ਰਕਾਰ ਉਸ ਪਰਮਾਤਮਾ ਦੇ ਮਿਲਣ ਦੇ ਨਾਲ ਮਿਲਣ ਵਾਲੀ ਮੇਰੇ ਕੋਲ ਸਿਆਣਪ ਵੀ ਕੋਈ ਨਹੀਂ ਹੈ। ਮੂੰਹ ਕਹੀ ਨਾ ਜੇਹੀਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਮੈਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਜੋ ਪਿਆਰੀਆਂ ਮਹਾਤਮਾ ਰੂਪ ਸਖੀਆਂ ਹਨ, ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦੀ।
ਉਹਨਾਂ ਦੇ ਬਰਾਬਰ ਨਹੀਂ ਪਹੁੰਚ ਕਰ ਸਕਦੇ ਜੋ ਪਿਆਰੇ ਪਰਮੇਸ਼ਰ ਨੂੰ ਪਿਆਰ ਕਰਨ ਵਾਲੀਆਂ ਨੇ। ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਹੋ ਕੇ ਯਾਦ ਕਰਨ ਵਾਲੀਆਂ ਸਖੀਆਂ ਹਨ। ਯਾਰ ਵੇ ਹਿਕੜੂ ਇੱਕ ਚਾੜੈ। ਫਿਰ ਕਹਿੰਦੇ ਹਨ ਮਹਾਰਾਜ, ਯਾਰ ਵੇ, ਹੇ ਸਤਿਗੁਰੂ ਰੂਪ ਯਾਰ, ਸਤਿਗੁਰੂ ਰੂਪ ਮਿੱਤਰ, ਹਿਕ ਡੂ ਹਿਕ ਚਾੜੈ। ਹਿਕ ਨਾਮ ਇੱਥੇ ਇੱਕ ਦਾ ਹੈ ਕਿ ਜਿਹੜੀਆਂ ਮਹਾਤਮਾ ਰੂਪ ਸਖੀਆਂ ਹਨ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ, ਉਹ ਤਾਂ ਇੱਕ ਤੋਂ ਇੱਕ ਚੜ੍ਹੰਦੀਆਂ ਵਾਲੀ ਗੱਲ ਹੈ। ਜੀਵਨ ਵਿੱਚ ਕਿਸੇ ਨੇ ਸ਼ਰਵਣ ਸਾਧਨਾ ਨੂੰ ਧਾਰਨ ਕੀਤਾ, ਉਹ ਪ੍ਰਮਾਤਮਾ ਦੀ ਭਗਤੀ, ਪਰਮੇਸ਼ਰ ਦਾ ਜਸ ਸਰਵਣ ਕਰਦੀਆਂ ਰਹਿੰਦੀਆਂ ਹਨ। ਕਿਸੇ ਨੇ ਸੁਣ ਕਰਕੇ ਫਿਰ ਮੰਨਣ ਵਾਲੀ ਅਵਸਥਾ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ। ਫਿਰ ਮਨ ਕਰਕੇ ਕਿਸੇ ਨੇ ਨਿਧਿਆਸਣ ਨੂੰ ਜੀਵਨ ਦੇ ਵਿੱਚ ਧਾਰਿਆ ਹੈ। ਫਿਰ ਜੀਵਨ ਦੇ ਵਿੱਚ ਅਭਿਆਸ ਕੀਤਾ, ਕਮਾਈ ਕੀਤੀ ਹੈ। ਹਿਕ ਡੂ ਹਿਕ ਚਾੜ, ਇੱਕ ਤੋਂ ਇੱਕ ਚੜ੍ਹੰਦੀਆਂ ਵਾਲੀ ਗੱਲ ਹੈ। ਤੋ ਇਸ ਪ੍ਰਕਾਰ ਕਿਸੇ ਨੇ ਵੈਰਾਗ ਦੀ ਅਵਸਥਾ ਧਾਰਨ ਕੀਤੀ, ਕਿਸੇ ਨੇ ਵਿਵੇਕ ਪਰਮੇਸ਼ਰ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ। ਫਿਰ ਕਿਸੇ ਨੇ ਖਟ ਸੰਬੰਧੀ, ਕਿਸੇ ਨੇ ਮੋਕਸ਼ ਇੱਛਾ ਧਾਰਨ ਕਰ ਲੈਣਾ ਕੀਤੀ ਹੈ। ਕਿਸੇ ਨੇ ਦਇਆ, ਕਿਸੇ ਨੇ ਧਰਮ, ਕਿਸੇ ਨੇ ਧੀਰਜਤਾ, ਕਿਸੇ ਨੇ ਸ਼ੁਭ ਵਿਚਾਰਾਂ ਦੀ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ। ਹਿਕ ਡੂ ਹਿਕ ਚਾੜੈ, ਇੱਕ ਤੋਂ ਇੱਕ ਚੜ੍ਹਦੀਆਂ ਕਲਾ ਵਾਲੇ ਮਹਾਤਮਾ ਰੂਪ ਸਖੀਆਂ ਨੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਸ਼ਬਦ ਦਾ ਅਭਿਆਸ ਕਰ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਪਰਮਾਤਮਾ ਨੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚੋਂ ਹੀ ਸਾਖਸ਼ਾਤ ਕਰਨਾ ਕੀਤਾ ਹੈ। ਫਿਰ ਜਿਵੇਂ ਸੰਗਤ ਜੀ 7 ਭੂਮਿਕਾਵਾਂ ਹਨ, ਸ਼ੁਭ ਇੱਛਾ, ਸ਼ੁਭ ਵਿਚਾਰ, ਔਰ ਇਸ ਪ੍ਰਕਾਰ ਤਨੁ ਮਾਨਸ ਆਦਿਕ, ਅਸਨ ਸੰਕਟ ਆਦਿਕ। ਫਿਰ ਅਖੀਰਲੀ ਸਾਧ ਸੰਗਤ ਜਿਹੜੀ 7ਵੀਂ ਭੂਮਿਕਾ ਹੈ ਨਾ, ਕਿਸੇ ਨੇ ਕਹਿੰਦੇ ਹਨ ਕਿ ਪਹਿਲੀ ਭੂਮਿਕਾ ਪ੍ਰਾਪਤ ਕਰ ਲਈ, ਕਿਸੇ ਨੇ ਸ਼ੁਭ ਇੱਛਾ, ਕਿਸੇ ਨੇ ਸ਼ੁਭ ਵਿਚਾਰਾਂ ਨੂੰ ਧਾਰਨ ਕਰ ਲਿਆ, ਕਿਸੇ ਨੇ ਪਦਾਰਥਾਂ ਨੂੰ ਅਭਾਵ ਕਰਨ ਵਾਲੀ ਇਸ ਭੂਮਿਕਾ ਨੂੰ ਜੀਵਨ ਵਿੱਚ ਪਾ ਲਿਆ, ਔਰ ਇਸ ਪ੍ਰਕਾਰ ਕਿਸੇ ਨੇ ਤੁਰੀਆ ਅਵਸਥਾ ਦੀ ਪ੍ਰਾਪਤੀ ਕਰ ਲਈ ਹੈ। ਕਿਸੇ ਨੇ 7ਵੀਂ ਭੂਮਿਕਾ ਵਿੱਚ ਪਹੁੰਚ ਜਾਣਾ ਕੀਤਾ ਤੇ ਕਿਸੇ ਨੇ ਪ੍ਰਮਾਤਮਾ ਨੂੰ ਸਾਖਸ਼ਾਤ ਵਾਹਿਗੁਰੂ ਨੂੰ ਪ੍ਰਕਾਸ਼ ਰੂਪ ਕਰਕੇ ਵੇਖਣਾ ਕੀਤਾ। ਹਿਕ ਡੂ ਹਿਕ ਚਾੜੈ, ਇੱਕ ਤੋਂ ਇੱਕ ਚੜ੍ਹੰਦੀਆਂ ਵਾਲੀ ਗੱਲ ਹੈ। ਤੇ ਮੂੰਹ ਕਹੀ ਨਾ ਜੇਹੀਆ, ਮੈਂ ਕਿਸੇ ਵਰਗੀ ਵੀ ਨਹੀਂ ਹਾਂ, ਮੈਂ ਤਾਂ ਅਭਾਗਣ ਹਾਂ। ਇਹ ਨਿਮਰਤਾਵਾਨ ਹੋ ਕਰਕੇ ਬੇਨਤੀ ਕਰ ਰਹੀ, ਮਹਾਰਾਜ ਯਾਰ ਵੇ ਹਿਕ ਡੂ ਹਿਕ ਚਾੜੈ। ਕਿ ਮਹਾਰਾਜ ਸੱਚੇ ਪਾਤਸ਼ਾਹ, ਜੇਕਰ ਜੀਵਨ ਦੇ ਅੰਦਰ ਮੈਂ ਥੋੜਾ ਸਮਾਂ ਨਾਮ ਜਪਦੀ ਹਾਂ, ਮੇਰੇ ਨਾਲੋਂ ਕਈ ਗੁਣਾ ਵੱਧ ਨਾਮ ਜਪਣ ਵਾਲੀਆਂ ਮਹਾਤਮਾ ਰੂਪ ਸਖੀਆਂ ਨੇ। ਕਿੰਨਾ ਲੰਬੇਰਾ ਸਮਾਂ ਅਡੋਲ ਚੌਕੜਾ ਲਗਾ ਕਰਕੇ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੀਆਂ ਮਹਾਤਮਾ ਰੂਪ ਸਖੀਆਂ ਹਨ। ਗੁਰਮੁਖਾਂ ਰੂਪ ਸਖੀਆਂ ਨੇ ਜੋ ਰੋਮ ਰੋਮ ਕਰਕੇ ਹਰ ਇੱਕ ਰੋਮ ਉਹਨਾਂ ਦਾ ਰਸਨਾ ਰੂਪ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਵਾਹਿਗੁਰੂ 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 ਦਾ ਸਿਮਰਨ ਕਰਦੇ ਹਨ। ਇੱਥੇ ਤਾਂ ਇੱਕ ਤੋਂ ਇੱਕ ਚੜ੍ਹੰਦੀਆਂ ਹਨ, ਔਰ ਐਸੀਆਂ ਵੀ ਜੋ ਬ੍ਰਹਮ ਬੇਦਿਆਂ ਰੂਪ ਮਹਾਤਮਾ ਰੂਪ ਸਖੀਆਂ ਹਨ, ਜੋ ਚੌਕੜਾ ਲਗਾ ਕਰਕੇ ਨਿਰਵਿਕਲਪ ਸਮਾਧੀ ਵਿੱਚ ਲੀਨ ਹੋ ਕਰਕੇ ਰਹਿੰਦੀਆਂ ਨੇ। ਨਾ ਉਹਨਾਂ ਦੇ ਅੰਦਰ ਕੋਈ ਸੰਕਲਪ, ਨਾ ਕੋਈ ਵਿਕਲਪ, ਚੰਗਾ ਮੰਦਾ ਕੋਈ ਫੁਰਦਾ ਹੀ ਨਹੀਂ ਹੈ। ਹਰ ਸਮੇਂ ਪ੍ਰਮਾਤਮਾ ਦਾ ਸਿਮਰਨ, ਹਰ ਸਮੇਂ ਪਰਮੇਸ਼ਰ ਦੀ ਯਾਦ, ਹਰ ਸਵਾਸ ਦੇ ਨਾਲ ਪ੍ਰਮਾਤਮਾ ਦੀ ਯਾਦ ਜੁੜੇ ਰਹਿੰਦੇ ਐ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਿ ਇੱਕ ਵੀ ਦਮ, ਇੱਕ ਵੀ ਸਵਾਸ ਕਦੇ ਉਹ ਖਾਲੀ ਨਹੀਂ ਜਾਣਦੇ। ਜੇ ਥੋੜਾ ਸਮਾਂ ਕੋਈ ਨਾਮ ਜਪਦਾ, ਫਿਰ ਉਹਦੇ ਨਾਲ ਕੋਈ ਵੱਧ ਜਪਣ ਵਾਲੇ ਵੀ ਹਨ। ਤੇ ਮਹਾਰਾਜ ਸਵਾਸ ਗਰਾਸ ਜਪਣ ਵਾਲੇ ਵੀ ਮਹਾਤਮਾ ਰੂਪ ਸਖੀਆਂ ਹਨ। ਭਾਵੇਂ ਉਹ ਰਸਤੇ ਤੇ ਚੱਲਦੇ ਐ, ਭਾਵੇਂ ਬੈਠਦੇ ਐ, ਭਾਵੇਂ ਵਿਸ਼ਰਾਮ ਕਰਦੇ ਨੇ, ਪਰ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਦਾਂ ਇੱਕ ਤੋਂ ਇੱਕ ਚੜ੍ਹੰਦੀਆਂ ਹਨ। ਉਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਉਹ ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ, ਜਾਗਦਿਆਂ ਵੀ, ਰਸਤੇ ਤੇ ਚੱਲਦਿਆਂ ਹੋਇਆ ਵੀ, ਫਿਰ ਇਕਾਂਤ ਵਿੱਚ ਬੈਠਿਆ ਹੋਇਆ, ਕੁਝ ਛਕਦਿਆਂ ਹੋਇਆ, ਸਵਾਸ ਗਰਾਸ ਮੁਖ ਵਿੱਚ ਗਰਾਹੀ ਪਾਉਂਦਿਆਂ ਵੀ ਰੱਬ ਨੂੰ ਚੇਤੇ ਕਰਦੀਆਂ ਹਨ। ਭਾਵ ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਕੋਈ ਵੀ ਐਸਾ ਖਿਨ ਮਾਤਰ ਸਮਾਂ ਵੀ ਨਹੀਂ ਹੁੰਦਾ
ਜਦੋਂ ਉਹਨਾਂ ਮਹਾਤਮਾ ਰੂਪ ਸਖੀਆਂ ਨੂੰ ਪ੍ਰਮਾਤਮਾ ਭੁੱਲ ਜਾਂਦਾ ਹੋਵੇ। ਫਿਰ ਇੱਥੇ ਬਸ ਨਹੀਂ, ਜੇ ਕਿਤੇ ਵਿਸ਼ਰਾਮ ਕਰਦੇ ਆ ਨਾ ਉਹ ਮਹਾਤਮਾ, ਵਿਸ਼ਰਾਮ ਕਰਦੇ ਹੋਏ ਸੁਪਨੇ ਵਿੱਚ ਬਰੜਾ ਕੇ ਵੀ ਉਹਨਾਂ ਨੂੰ ਰੱਬ ਚੇਤੇ ਆਉਂਦਾ। ਜਿਨ੍ਹਾਂ ਪ੍ਰਥਾਏ ਮਹਾਰਾਜ ਜੀ ਨੇ ਬਚਨ ਕਹੇ ਆ ਨਾ, ਕਬੀਰ ਸੁਪਨੇ ਹੂੰ ਬਰੜਾਏ ਕਹਿ ਜਿਹ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾਨਹੀ ਮੇਰੇ ਤਨ ਕੋ ਚਾਮ। ਹੇ ਮਹਾਰਾਜ, ਯਾਰ ਵੇ ਹਿਕ ਡੂ ਹਿਕ ਚਾੜੈ, ਤੇ ਵਿਸ਼ਰਾਮ ਕਰਦੇ ਸੁੱਤਿਆ ਹੋਇਆ ਵੀ ਉਹਨਾਂ ਨੂੰ ਰੱਬ ਭੁੱਲਦਾ ਨਹੀਂ ਹੈ। ਉਹ ਭਾਵੇਂ ਸੰਸਾਰ ਦੇ ਵਿੱਚ ਵਿਚਰਦੇ ਵੀ ਹੈ, ਪਰ ਮਹਾਰਾਜ ਉਹਨਾਂ ਮਹਾਤਮਾ ਰੂਪ ਸਖੀਆਂ ਨੂੰ ਕਦੇ ਵੀ ਪਰਮੇਸ਼ਰ ਵਿਸਰਦਾ ਨਹੀਂ ਹੈ। ਇੱਕ ਦੂ ਇੱਕ ਚੜੰਦੀਆਂ ਵਾਲੀ ਗੱਲ ਹੈ। ਕਿਸ ਚ ਤੇਹੀਆ, ਤੇ ਫਿਰ ਮੈਂ ਭਲਾ ਕਿਵੇਂ ਉਸ ਪ੍ਰਮਾਤਮਾ ਨੂੰ ਚੇਤੇ ਆ ਸਕਦੀ ਹਾਂ? ਮੈਂ ਕਿਵੇਂ ਉਸ ਪ੍ਰਮਾਤਮਾ ਦੀ ਯਾਦ ਵਿੱਚ ਆ ਸਕਦੀ ਹਾਂ? ਜਿਵੇਂ ਸੰਗਤ ਜੀ ਬਹੁਤ ਸਾਰੀਆਂ ਇੱਕ ਰਾਜੇ ਦੀਆਂ ਜਿਵੇਂ ਰਾਣੀਆਂ ਹੁੰਦੀਆਂ, ਪਟ ਰਾਣੀਆਂ ਹੁੰਦੀਆਂ ਨੇ। ਜਿਹੜੀ ਰਾਣੀ ਸਾਰੀ ਸੰਗਤ ਜੀ ਜੋ ਰਾਜੇ ਨੂੰ ਚੰਗੀ ਲੱਗਦੀ ਹੈ ਨਾ, ਉਹਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੀ ਹੈ, ਉਹਦੇ ਤੇ ਬਹੁਤ ਜ਼ਿਆਦਾ ਪ੍ਰਸੰਨਤਾ ਕਰਦਾ, ਉਹਦੇ ਤੇ ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਉਹਨੂੰ ਆਪਣੀ ਸੇਵਾ ਦੇ ਵਿੱਚ ਹਾਜ਼ਰ ਕਰਦਾ ਹੈ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੀਆਂ ਸਭ ਜੀਵ ਰੂਪ ਸਖੀਆਂ ਉਸ ਰਾਜੇ ਰੂਪ ਪਰਮਾਤਮਾ ਦੀਆਂ ਰਾਣੀਆਂ ਹਨ। ਜਿਹੜਾ ਜੀਵ ਪਰਮਾਤਮਾ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦਾ ਹੈ, ਪਰਮੇਸ਼ਰ ਦੇ ਕੀਤੇ ਹੋਏ ਤੇ ਕਦੇ ਕੋਈ ਸ਼ਿਕਵਾ ਨਹੀਂ ਕਰਦਾ, ਸਦਾ ਸਤ ਕਹਿ ਕਰਕੇ ਜੀਵਨ ਦੇ ਵਿੱਚ ਧਾਰਨ ਕਰਦਾ। ਸੁਖ ਵੇੜੇ ਦੁੱਖ ਵੇੜੇ ਔਕੜਾਂ ਵੇੜੇ ਕਿਸੇ ਦਾ ਵੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਵੀ ਸਮਾਂ ਬਣ ਜਾਂਦਾ ਹੈ, ਪਰ ਪ੍ਰਮਾਤਮਾ ਦਾ ਸਦਾ ਹੀ ਸ਼ੁਕਰਾਨਾ ਕਰਦਾ ਰਹਿੰਦਾ ਹੈ। ਕਦੇ ਪ੍ਰਮਾਤਮਾ ਦੇ ਕੀਤੇ ਹੋਏ ਤੇ ਕੋਈ ਸ਼ੱਕ ਕੋਈ ਸ਼ਿਕਵਾ ਨਹੀਂ, ਗਿਲਾ ਨਹੀਂ ਕਰਦਾ। ਐਸੇ ਜਿਹੜੇ ਮਹਾਤਮਾ ਰੂਪ ਸਖੀਆਂ ਹਨ, ਜਿਹੜੀਆਂ ਐਸੀਆਂ ਰਾਣੀਆਂ ਹਨ, ਉਹਨਾਂ ਤੇ ਪ੍ਰਮਾਤਮਾ ਦੀ ਪ੍ਰਸੰਨਤਾ ਹੁੰਦੀ ਹੈ, ਪ੍ਰਮਾਤਮਾ ਉਹਨਾਂ ਤੇ ਖੁਸ਼ ਹੁੰਦਾ ਹੈ, ਫਿਰ ਆਪਣੀ ਸੇਵਾ ਵਿੱਚ ਹਾਜ਼ਰ ਕਰਦਾ ਹੈ। ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕਰਕੇ ਵਾਹਿਗੁਰੂ ਜੀ ਦੇ ਸਰੂਪ ਦਾ ਫਿਰ ਆਨੰਦ ਮਾਣਦੀਆਂ ਹਨ, ਪ੍ਰਮਾਤਮਾ ਦੀ ਅਭੇਰਤਾ ਦਾ ਆਨੰਦ ਮਾਣਦੀਆਂ। ਐਸੀਆਂ ਉਹ ਮਹਾਤਮਾ ਰੂਪ ਸਖੀਆਂ ਨੇ। ਤੋ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਯਾਰ ਵੇ ਹਿਕ ਡੂ ਹਿਕ ਚਾੜੈ, ਹਉ ਕਿਸ ਚ ਤੇਹੀਆ। ਜੁਗਿਆਸੂ ਰੂਪ ਸਖੀ ਬੇਨਤੀ ਕਰ ਰਹੀ, ਮਹਾਰਾਜ ਮੇਰੇ ਨਾਲੋਂ ਤਾਂ ਵੱਧ ਕਰਕੇ ਬੜੇ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਗੁਰਮੁਖ ਪਿਆਰੇ ਹਨ, ਬੜੇ ਮਹਾਤਮਾ ਰੂਪ ਸਖੀਆਂ ਹਨ, ਫਿਰ ਹਉ ਕਿਸ ਚਿਤੇ ਹੀ ਹੈ, ਮੈਂ ਭਲਾ ਕਿਵੇਂ ਉਸ ਪ੍ਰਮਾਤਮਾ ਨੂੰ ਚੇਤੇ ਆ ਸਕਦੀ ਹਾਂ? ਕਿਉਂਕਿ ਸਭ ਅਵਗਣ ਮੈਂ ਗੁਣ ਨਹੀਂ ਕੋਈ, ਮੇਰੇ ਅੰਦਰ ਇੱਕ ਵੀ ਕੋਈ ਗੁਣ ਨਹੀਂ ਹੈ, ਸਭ ਅਵਗੁਣਾਂ ਨੂੰ ਧਾਰਨ ਕੀਤਾ। ਫਿਰ ਪ੍ਰਮਾਤਮਾ ਦੇ ਕੀਤੇ ਹੋਏ ਤੇ ਬਾਰ-ਬਾਰ ਮੈਂ ਸ਼ੱਕ ਕਰਦੀ ਹਾਂ, ਬਾਰ-ਬਾਰ ਸ਼ਿਕਵੇ ਕਰਦੀ ਰਹਿੰਦੀ ਹਾਂ, ਰੱਬ ਨੂੰ ਤਾਨੇ ਮਾਰਦੀ ਰਹਿੰਦੀ ਹਾਂ, ਨਿੱਕੀ ਗੱਲ ਤੋਂ ਪ੍ਰਮਾਤਮਾ ਦੇ ਉੱਪਰ ਸ਼ਿਕਵਾ ਕਰਦੀ ਰਹਿੰਦੀ ਹਾਂ। ਇਸ ਕਰਕੇ ਹਉ ਕਿਸ ਚਿਤੇ ਹੀ ਆ, ਮੈਨੂੰ ਭਲਾ ਕਿਵੇਂ ਉਹ ਪ੍ਰਮਾਤਮਾ ਚੇਤੇ ਕਰ ਸਕਦਾ? ਮੈਂ ਕਿਵੇਂ ਉਸ ਪ੍ਰਮਾਤਮਾ ਨੂੰ ਚੇਤੇ ਆ ਸਕਦੀ ਹਾਂ? ਮੇਰੇ ਅੰਦਰ ਕੋਈ ਵੀ ਸ਼ੁਭ ਗੁਣ ਨਹੀਂ ਹੈ। ਇੱਕ ਚਾੜੇ ਅਨਕ ਪਿਆਰੇ, ਫੇਰ ਕਹਿੰਦੇ ਹਨ ਅਨੇਕਾਂ ਉਸ ਪਰਮੇਸ਼ਰ ਦੇ ਪਿਆਰੇ ਮਹਾਤਮਾ ਰੂਪ ਸਖੀਆਂ ਹਨ, ਗੁਰਮੁਖ ਪਿਆਰੇ ਹਨ, ਭਗਤ ਜਨ ਹਨ, ਸੰਤ ਮਹਾਂਪੁਰਖ ਬ੍ਰਹਮ ਬੇਤੇ ਹਨ। ਅਨੇਕਾਂ ਹੀ ਉਸ ਰੱਬ ਦੇ ਪਿਆਰੇ ਜਿਹੜੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਹੈ, ਪਿਆਰ ਵਿੱਚ ਭਿੱਜ ਕਰਕੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਗੁਣ ਗਾਉਣ ਵਾਲੇ ਨੇ, ਪਿਆਰ ਵਿੱਚ ਭਿੱਜ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਹੈ, ਫਿਰ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜਨ ਹਨ। ਹਿਕ ਡੂ ਹਿਕ ਚਾੜੇ ਅਨੇਕ ਪਿਆਰੇ, ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਰੱਬ ਦੇ ਪਿਆਰੇ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਕੇਵਲ ਪ੍ਰਮਾਤਮਾ ਦਾ ਪ੍ਰੇਮ ਧਾਰਨ ਕਰਕੇ ਰੱਖਿਆ, ਕੇਵਲ ਪ੍ਰਮਾਤਮਾ ਦਾ। ਉਸ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਸਨਿਗਧ ਹੋ ਕਰਕੇ ਰੱਬ ਦੀ ਯਾਦ ਵਿੱਚ ਜੁੜੇ ਰਹਿੰਦੇ ਆ। ਇਸ ਪ੍ਰਕਾਰ ਕਹਿੰਦੇ ਇੱਕ ਦੂ ਇੱਕ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਗੁਰਮੁਖ ਪਿਆਰੇ ਹਨ। ਨਿਤ ਕਰਦੇ ਭੋਗ ਬਿਲਾਸਾ, ਨਿਤਾ ਪ੍ਰਤੀ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਜੋੜ ਕਰਕੇ ਸੰਸਾਰਾਕਾਰ ਤੋਂ ਹਟਾ ਕੇ ਬ੍ਰਹਮਾਕਾਰ ਆਪਣੀ ਸੁਰਤ ਨੂੰ ਬਣਾ ਕਰਕੇ
ਪ੍ਰਮਾਤਮਾ ਦੇ ਸਰੂਪ ਦੇ ਅਭੇਰਤਾ ਦਾ ਆਨੰਦ ਮਾਣਦੇ ਹਨ। ਨਿਤ ਕਰਦੇ ਭੋਗ ਬਿਲਾਸਾ ਨਿਤਾ ਪ੍ਰਤੀ ਉਸ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੇ ਐ। ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕਰ ਕਰਕੇ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਰਤਾ ਦਾ ਆਨੰਦ ਮਾਣਦੇ ਹਨ। ਨਾ ਦੇਖ ਮਨ ਚਾਉ ਉਠੰਦਾ। ਜਗਿਆਸੂ ਰੂਪ ਸਖੀ ਬੇਨਤੀ ਕਰਦੀ ਮਹਾਰਾਜ, ਉਹਨਾਂ ਸੁਹਾਗਣਾ ਉਹਨਾਂ ਮਹਾਤਮਾ ਰੂਪ ਸਖੀਆਂ ਵੱਲ ਦੇਖ ਦੇਖ ਕਰਕੇ ਮੇਰੇ ਮਨ ਦੇ ਵਿੱਚ ਵੀ ਚਾਅ ਉੱਠਦਾ ਹੈ, ਚਾਅ ਪੈਦਾ ਹੁੰਦਾ ਹੈ, ਮੇਰੇ ਮਨ ਦੇ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ। ਕਦ ਪਾਈ ਗੁਣ ਤਾਸਾ। ਤੇ ਮੈਂ ਆਪਣੇ ਮਨ ਦੇ ਅੰਦਰ ਹੀ ਅੰਦਰ ਬਾਰ-ਬਾਰ ਵਿਚਾਰਾਂ ਕਰਦੀ ਹਾਂ, ਹਉ ਕਦ ਪਾਈ ਗੁਣ ਤਾਸਾ, ਕਿ ਮੈਂ ਕਦੋਂ ਉਸ ਪਿਆਰੇ ਪ੍ਰਮਾਤਮਾ ਨੂੰ ਪਾਵਾਂਗੀ। ਕੋਈ ਸੁਭਾਗਾ ਸਮਾਂ ਆਵੇਗਾ, ਮੇਰੇ ਜੀਵਨ ਦੇ ਵਿੱਚ ਵੀ ਭਾਗਾਂ ਵਾਲਾ ਸਮਾਂ ਆਵੇਗਾ। ਉਹ ਭਾਗਾਂ ਵਾਲੀ ਘੜੀ ਆਵੇਗੀ ਜਦੋਂ ਮੈਂ ਵੀ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਵਾਂਗੀ। ਜਿਵੇਂ ਹੋਰ ਮਹਾਤਮਾ ਰੂਪ ਸਖੀਆਂ ਆਪਣੀ ਸੁਰਤੇ ਬਿਰਤੀ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕਰਕੇ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਦੀਆਂ, ਤੇ ਮੈਂ ਵੀ ਉਸ ਪਤੀ ਪ੍ਰਮਾਤਮਾ ਨੂੰ ਪਾਕ ਕਰਕੇ ਸਰੂਪ ਦਾ ਆਨੰਦ ਮਾਣਾਂਗੀ। ਹਉ ਕਦ ਪਾਈ ਗੁਣ ਤਾਸਾ। ਮਹਾਰਾਜ, ਮੇਰੇ ਮਨ ਦੇ ਵਿੱਚ ਵੀ ਚਾਅ ਬਣਿਆ ਰਹਿੰਦਾ ਹੈ, ਹਰ ਸਮੇਂ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਕਦੋਂ ਸੁਭਾਗਾ ਸਮਾਂ ਆਵੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਵਾਂ। ਮੈਡਾ ਲਾਲ ਰਿਝਾਇਆ। ਫਿਰ ਪਿਆਰ ਵਿੱਚ ਭਿੱਜ ਕਰਕੇ ਵੈਰਾਗ ਵਿੱਚ ਆ ਕੇ ਬੇਨਤੀ ਕਰਦੀ ਹੈ ਜੀਵ ਰੂਪ ਸਖੀ, ਮਹਾਰਾਜ ਜਿਨੀ ਮੈਡਾ ਲਾਲ ਰਿਝਾਇਆ, ਜਿਨ੍ਹਾਂ ਨੇ ਮੇਰੇ ਪਿਆਰੇ ਲਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੂੰ ਪ੍ਰਸੰਨ ਕਰ ਲਿਆ ਹੈ। ਰਿਝਾਇਆ ਨਾਮ ਖੁਸ਼ ਕਰਨੇ ਦਾ, ਪ੍ਰਸੰਨ ਕਰਨੇ ਦਾ ਹੈ। ਜਿਨ੍ਹਾਂ ਨੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਸੰਨ ਕੀਤਾ ਹੈ। ਤਿਸ ਆਗੇ ਮਨ ਦੇਹੀਆ। ਮਹਾਰਾਜ, ਮੈਂ ਉਹਨਾਂ ਮਹਾਤਮਾ ਰੂਪ ਸਖੀਆਂ ਦੇ ਅੱਗੇ ਜਾ ਕਰਕੇ ਆਪਣਾ ਮਨ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੀ ਹਾਂ। ਮੈਂ ਮਨ ਉਹਨਾਂ ਆਪਣੇ ਮਨ ਨੂੰ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰਦੀ ਆ, ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਜੀਵਨ ਵਿੱਚ ਸ਼ਬਦ ਦਾ ਅਭਿਆਸ ਕੀਤਾ, ਚੰਗੇ ਗੁਣ ਧਾਰਨ ਕਰਕੇ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਹੈ। ਨਾਨਕ ਕਹੈ ਸੁਣ ਬਿਨੋ ਸੁਹਾਗਣ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਦੂਸਰੀ ਪੌੜੀ ਦੇ ਅੰਦਰ ਮਹਾਰਾਜ ਸਮਾਪਤੀ ਕਰਦੇ ਹੋਏ ਉਚਾਰਨ ਕਰ ਰਹੇ ਹੈ, ਹੇ ਜੀਵ ਨਾਨਕ ਕਹੈ ਸੁਣ ਬਿਨੋ ਸੁਹਾਗਣ, ਕਿ ਜਿਹੜੀਆਂ ਮਹਾਤਮਾ ਰੂਪ ਸਖੀਆਂ ਸੁਹਾਗਵਤੀਆਂ ਹਨ। ਦਸ ਦਿਖਾ ਫਿਰ ਕੇਹੀਆ। ਹੇ ਮਹਾਰਾਜ, ਮੈਨੂੰ ਦੱਸਣਾ ਕਰੋ ਤੁਸੀਂ ਕਿਵੇਂ ਉਸ ਪਿਆਰੇ ਪ੍ਰਮਾਤਮਾ ਨੂੰ ਫਿਰ ਪਤੀ ਨੂੰ ਕਿਵੇਂ ਦੇਖਣਾ ਕੀਤਾ। ਦਿਖਾ ਨਾਮ ਦੇਖਣ ਦਾ ਹੈ। ਜਿਵੇਂ ਦਿਖਾ ਦੱਦੇ ਨਾਲ ਬੋਲਦੇ ਇੱਥੇ ਡੱਡੇ ਨਾਲ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਮੂੰਹ 10 ਦਿਖਾ ਫਿਰ ਕੇਹੀਆ, ਕਿ ਕਿਹੜੇ ਤੁਸੀਂ ਗੁਣ ਧਾਰਨ ਕੀਤੇ, ਕਿਹੜੀ ਸਾਧਨਾ ਕੀਤੀ, ਕਿਵੇਂ ਉਸ ਪਿਆਰੇ ਪ੍ਰਮਾਤਮਾ ਨੂੰ ਦੇਖਿਆ ਹੈ, ਕਿਵੇਂ ਪ੍ਰਮਾਤਮਾ ਦੇ ਦੀਦਾਰ ਕੀਤੇ, ਕਿਵੇਂ ਉਸ ਪਰਮੇਸ਼ਰ ਨੂੰ ਪਾ ਕੇ ਜੀਵਨ ਮੁਕਤੀ ਦਾ ਆਨੰਦ ਮਾਣਿਆ ਹੈ। ਮੂੰਹ 10 ਮੈਨੂੰ ਵੀ ਦੱਸਣਾ ਕਰੋ, ਮੈਂ ਵੀ ਉਹ ਸ਼ੁਭ ਗੁਣਾਂ ਨੂੰ ਧਾਰਨ ਕਰਾਂ, ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਉਹ ਜੀਵਨ ਦੇ ਵਿੱਚ ਨਾਮ ਦੀ ਉਹ ਸਾਧਨਾ ਕਰ ਕਰਕੇ ਸ਼ਬਦ ਦਾ ਅਭਿਆਸ ਕਰਕੇ ਮੈਂ ਵੀ ਉਸ ਪ੍ਰਮਾਤਮਾ ਨੂੰ ਪਾ ਲਵਾਂ, ਜਿਹੜੀ ਸਾਧਨਾ ਕਰਕੇ ਤੁਸੀਂ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ ਹੈ। ਇਹ ਸਾਰੀ ਸੰਗਤ ਜੀ ਜੀਵ ਰੂਪ ਸਖੀ ਨੇ ਜਿਵੇਂ ਮਹਾਤਮਾ ਰੂਪ ਸਖੀ ਦੇ ਪਾਸ ਬੇਨਤੀ ਕੀਤੀ ਹੈ, ਸਤਿਗੁਰੂ ਜੀ ਨੇ ਤਿਨਾਂ ਦੇ ਸੰਵਾਦ ਬਣਾ ਕਰਕੇ ਇਹ ਸ਼ਬਦ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਤੋ ਇਹ ਸ਼ਬਦ ਦੀਆਂ 2 ਪੌੜੀਆਂ ਹੋਰ ਰਹਿੰਦੀਆਂ ਨੇ, ਕੱਲ ਦੇ ਦੀਵਾਨਾਂ ਵਿੱਚ ਉਹਨਾਂ ਦੀ ਵਿਚਾਰ ਕਰਾਂਗੇ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਣੀ ਹੈ, ਇਸ ਕਰਕੇ ਅੱਜ ਦੀ ਵਿਚਾਰ ਇੱਥੇ ਹੀ ਸੰਗਤ ਜੀ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਗੁਰੂ ਕੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਵਿੱਤਰ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ, ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ।
ਤਿਸ ਆਗੈ ਮਨ ਡੇਹਿਆ। ਨਾਨਕ ਕਹੈ ਸੁਣ ਬਿਨੋ ਸੁਹਾਗਣਾ। ਮੋਹ ਦਾਸ ਦਿਖਾ ਪਿਰ ਖੇਹੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।